ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫੇਰ ਵੱਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮਨੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਰਸਫੀਲਡ, ਜੀਐਨ ਲੂਪ ਵਾਲੇ ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਕਰਵਾ ਸਕਦੇ ਹੋ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ ਨਿਮਾ ਸਹੋਤਾ ਦੇ ਨਾਲ ਗੱਲ ਕਰ ਸਕਦੇ ਹੋ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਗੱਲ ਕਰ ਸਕਦੇ ਹੋ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਦੇ ਵਿੱਚ। ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਮਾਮਲੇ ਦੇ ਵਿੱਚ ਤਿੰਨੋਂ ਮੁਲਜ਼ਮ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਆ ਜੀ। ਹਾਂਜੀ, ਜਿੱਥੋਂ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ 6-7 ਦਿਨ ਵਾਸਤੇ ਰਿਮਾਂਡ ਤੇ ਲੈ ਲਿਆ ਗਿਆ ਪੁਲਿਸ ਵੱਲੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ, ਪਰ ਹਾਲ ਫਿਲਹਾਲ ਇਹ ਮੇਰੇ ਖਿਆਲ ਦੇ ਨਾਲ 6 ਦਿਨ ਦਾ ਰਿਮਾਂਡ ਹੈ, 6 ਜਾਂ 7 ਦਿਨ ਦਾ, ਐਗਜ਼ੈਕਟ ਮੈਨੂੰ ਯਾਦ ਨਹੀਂ ਹੈ, ਪਰ 10 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਨਹੀਂ ਦਿੱਤਾ ਗਿਆ, ਹਫ਼ਤੇ ਦਾ ਰਿਮਾਂਡ ਮਿਲਿਆ। ਸੋ ਕੁੱਲ ਮਿਲਾ ਕੇ ਹਫ਼ਤੇ ਦਾ ਰਿਮਾਂਡ ਹੈ। ਤਾਂ ਇਸ ਤੋਂ ਇਲਾਵਾ ਜੇ ਆਪਾਂ ਕੋਰਟ ਦੀ ਜੋ ਅੱਜ ਦੀ ਪ੍ਰੋਸੀਡਿੰਗ ਸੀਗੀ ਤਾਂ ਉਹਦੇ ਵਿੱਚ ਇੱਕ ਜਿਹੜੀ ਚੀਜ਼ ਨਿਕਲ ਕੇ ਆਈ ਆ ਉਹ ਇੱਕ ਹੋਰ ਅਹਿਮ ਹੋ ਜਾਂਦੀ ਆ ਕਿ ਉੱਥੇ ਖੁਦ ਜਿਹੜੇ ਡਿਫੈਂਸ ਦੇ ਲਾਇਰ ਸੀਗੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਸ ਮੁੰਡੇ ਦੇ ਜਿਹੜੇ ਮੁੰਡੇ ਕੋਲ ਵੀਡੀਓ ਗਈਆਂ ਨੇ ਕਿ ਉਸ ਮੁੰਡੇ ਦੇ ਮੋਬਾਈਲ ਦੇ ਵਿੱਚ ਇੱਕ ਹੋਰ ਵੀਡੀਓ ਹੈ। ਤਾਂ ਉਹ ਵੀਡੀਓ ਹੁਣ ਕਿਸ ਲੜਕੀ ਦਾ ਹੈ, ਇਸ ਬਾਬਤ ਕੋਈ ਵੀ ਕਹਿ ਲਓ ਕਿ ਠੋਸ ਸਾਡੇ ਕੋਲ ਕੋਈ ਸੂਚਨਾ ਨਹੀਂ ਹੈ, ਪਰ ਖਬਰਾਂ ਦੇ ਚੈਨਲ ਜਿਹੜੇ ਉਹ ਇਸ ਗੱਲ ਦੀ ਪੁਸ਼ਟੀ ਕਰ ਰਹੇ ਆ ਕਿ ਅੰਦਰ ਇਸ ਤਰ੍ਹਾਂ ਦਾ ਉੱਥੇ ਤੱਥ ਜਿਹੜਾ ਉਹ ਰੱਖਿਆ ਗਿਆ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਦਿਲਚਸਪ ਹੋ ਜਾਂਦਾ ਕਿ ਇੱਕ ਤਸਵੀਰ ਜਾਂ ਇੱਕ ਤਾਂ ਜਿਹੜੀ ਕੋਈ ਵੀਡੀਓ ਹੈ ਉਹ ਤਾਂ ਹੋ ਗਈ ਇੱਕ ਕੁੜੀ ਦੀ ਜਿਹੜੀ ਕਿ ਨਾਮਜ਼ਦ ਮੁਲਜ਼ਮ ਹੈ ਇਸ ਵੇਲੇ ਇਸ ਮੁਕੱਦਮੇ ਦੇ ਵਿੱਚ, ਤਾਂ ਦੂਸਰੀ ਵੀਡੀਓ ਜਿਹਦੇ ਵਿੱਚ ਹੁਣ ਕੋਈ ਪਛਾਣ ਨਹੀਂ ਹੈ, ਕੋਈ ਪਤਾ ਨਹੀਂ ਹੈ ਉਹ ਕਿਹੜੀ ਕੁੜੀ ਦੀ ਹੈ। ਦੂਜੀ ਗੱਲ ਕਿ ਇਸ ਮਾਮਲੇ ਦੇ ਵਿੱਚ SIT ਬਣਾ ਦਿੱਤੀ ਗਈ ਹੈ। SIT ਬਣਾ ਕੇ ਹੁਣ ਪੰਜਾਬ ਸਰਕਾਰ ਨੇ ਆਖਿਆ ਕਿ ਅਸੀਂ ਸਾਰੀਆਂ ਗੱਲਾਂ ਦਾ ਹਿਸਾਬ ਲਵਾਂਗੇ ਜਾਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖਾਂਗੇ। ਉਧਰੋਂ ਪ੍ਰਸ਼ਾਸਕੀ ਤੌਰ ਤੇ ਯੂਨੀਵਰਸਿਟੀ ਨੇ ਕੁਝ ਕਦਮ ਚੁੱਕੇ ਆ, ਕੁਝ ਜਿਹੜੇ ਹੈਗੇ ਸੀਗੇ ਵਾਰਡਨ ਵਗੈਰਾ ਉਹਨਾਂ ਨੂੰ ਇਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ ਹੁਣ ਸਰਕਾਰ ਕਹਿ ਰਹੀ ਹੈ ਆਪਣੀ ਥਾਂ ਤੇ ਆ, ਯੂਨੀਵਰਸਿਟੀ ਆਪਣੀ ਥਾਂ ਤੇ ਕਰ ਰਹੀ ਹੈ। ਸਰਕਾਰ ਦਾ ਜੋ ਫੈਸਲਾ ਅੱਗੇ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਹੈ, ਜੋ ਇਹਨਾਂ ਨੇ SIT ਵਗੈਰਾ ਬਣਾਈ ਹੈ ਉਹਦੇ ਚ ਕੀ ਨਿਕਲਦਾ ਹੈ ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਪਰ ਜੇ ਤੁਸੀਂ ਇਸ ਸਾਰੇ ਮਾਮਲੇ ਨੂੰ ਵੇਖਣਾ ਹੋਵੇਗਾ ਜਿਹੜਾ ਸ਼ੁੱਕਰਵਾਰ ਬਾਅਦ ਦੁਪਹਿਰ ਦਾ ਹੈ, ਬੇਸਿਕਲੀ ਕੁਝ ਲੋਕ ਕਹਿ ਰਹੇ ਸ਼ਨੀਵਾਰ ਦਾ, ਇਹ ਸ਼ੁੱਕਰਵਾਰ ਦੁਪਹਿਰ ਦਾ ਹੈ। ਤਾਂ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਸ਼ੁਰੂ ਹੁੰਦਾ ਹੈ, ਜੇ ਇਹਨੂੰ ਤੁਸੀਂ ਗੌਰ ਨਾਲ ਦੇਖੋਗੇ ਤਾਂ ਇੱਕ ਚੀਜ਼ ਤੁਹਾਨੂੰ ਬਹੁਤ ਕਲੀਅਰਲੀ ਸਾਫ਼ ਹੋ ਜਾਏਗੀ ਕਿ ਦੇਖੋ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਨਜਿੱਠਣ ਚ ਇਹ ਕੁਤਾਹੀ ਕਰ ਗਏ। ਇਹਨਾਂ ਨੇ ਸ਼ਾਇਦ ਇਸ ਮਾਮਲੇ ਨੂੰ ਢੱਕਣ ਦਾ ਹੀ ਯਤਨ ਕੀਤਾ, ਅਦਰਵਾਈਜ਼ ਇਹ ਮਾਮਲਾ ਜਿਹੜਾ ਉਹ ਸ਼ਾਇਦ ਇੰਨਾ ਖਰਾਬ ਨਾ ਹੁੰਦਾ। ਤਾਂ ਮਾਮਲਾ ਉਦੋਂ ਜ਼ਿਆਦਾ ਵਿਗੜਿਆ ਜਦੋਂ ਸਟੂਡੈਂਟ ਰਾਤ ਨੂੰ ਧਰਨੇ ਤੇ ਬਹਿ ਗਏ, 1:30 ਵਜੇ ਤੱਕ ਬੈਠੇ ਰਹੇ ਆ, 1:30 ਵਜੇ ਤੱਕ। ਤਾਂ ਗੱਲ ਇਹ ਆ ਕਿ ਇਸ ਮਾਮਲੇ 'ਚ ਇਹ ਜਿਹੜੀ ਸਾਰੀ ਕਹਾਣੀ ਹੈ ਤੁਸੀਂ ਦੇਖ ਸਕਦੇ ਹੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿ ਬਈ ਕਿਸ ਤਰੀਕੇ ਦੇ ਨਾਲ ਵੀਡੀਓ ਜਿਹੜੇ ਸ਼ੁਰੂਆਤ ਦੇ ਵਿੱਚੋਂ ਆਏ ਉਹਦੇ 'ਚ ਕੁੜੀ ਜਿਹੜੀ ਆ ਕੁਛ ਹੋਰ ਕਹਿ ਰਹੀ ਹੈ,
ਜਿਹੜੇ ਵਾਰਡਨ ਸੀਗੇ ਬੀਬੀ ਜੀ ਉਹ ਕੁਛ ਹੋਰ ਕਹਿ ਰਹੇ ਆ, ਪੁਲਿਸ ਕੁਛ ਹੋਰ ਕਹਿ ਰਹੀ ਹੈ। ਅੱਛਾ, ਗੁਲਾਟੀ ਜੀ ਜਾਂਦੇ ਨੇ, ਬੀਬੀ ਗੁਲਾਟੀ ਜੀ, ਉਹ ਉੱਥੇ ਤੜਕੇ ਸਵੇਰੇ ਹੀ ਕਲੀਨ ਚਿੱਟ ਦੇ ਦਿੰਦੇ ਨੇ। ਅੱਜ ਉਹ ਬਿਲਕੁਲ ਜੀ। ਚਿੱਠੀ ਲਿਖੀ ਬੈਠੇ ਨੇ ਕਿ ਡੀਜੀਪੀ ਨੂੰ ਮੈਂ ਸਿਫਾਰਿਸ਼ ਕਰਦੇ ਹਾਂ ਕਿ ਇਨਸਾਫ ਦਿਓ। ਤੇ ਜਦੋਂ ਕੁਝ ਹੋਇਆ ਹੀ ਨਹੀਂ ਤਾਂ ਫਿਰ ਤੁਸੀਂ ਤਾਂ ਉੱਥੇ ਕਹੇ ਹੋ ਕਿ ਹੋਇਆ ਹੀ ਕੁਛ ਨਹੀਂ, ਹੋਏਗਾ ਕਿ ਬਿਲਕੁਲ ਨਹੀਂ, ਜੀ। ਕਿ ਫੋਟੋ ਨੇ ਵੀਡੀਓ ਨੇ ਕੁੜੀ ਨੇ ਆਪਣੀਆਂ ਭੇਜੀਆਂ ਨੇ ਤੇ ਕਿਸੇ ਕੁੜੀ ਨੇ ਕੋਈ ਸੁਸਾਈਡ ਅਟੈਂਪਟ ਨਹੀਂ ਕੀਤਾ ਜਾਂ ਸੁਸਾਈਡ ਹੋਇਆ ਨਹੀਂ ਹੈ, ਤਾਂ ਫਿਰ ਨਿਆਂ ਕਾਹਦਾ? ਕਿਉਂਕਿ ਜੀ। ਕੋਈ ਆਪਣੀ ਤਸਵੀਰ ਆਪਣੀ ਵੀਡੀਓ ਜਿੱਧਰ ਮਰਜ਼ੀ ਭੇਜੀ ਹੋਵੇ, ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਹਾਂ। ਤਾਂ ਦੂਜੀ ਗੱਲ ਜਿਹੜੀ ਪੁਲਿਸ ਦੀ, ਹੁਣ ਦੇਖੋ ਐਸਐਸਪੀ ਆ ਕੇ ਕਹਿ ਦਿੰਦਾ ਕਿ ਦੇਖੋ ਜੀ ਇਹਦੇ ਵਿੱਚ ਕੁਝ ਨਹੀਂ ਹੋਇਆ, ਕੱਖ ਨਹੀਂ ਹੋਇਆ, ਕਿਸੇ ਹੋਰ ਕੁੜੀ ਦੀ ਵੀਡੀਓ ਵਗੈਰਾ ਨਹੀਂ ਹੈ। ਪਰੰਤੂ ਉਸੇ ਹੀ ਜੀ। ਪੁਲਿਸ ਦੇ ਜਿਹੜੇ ਏਡੀਜੀਪੀ ਹੈ ਮੈਡਮ ਗੁਰਪ੍ਰੀਤ ਕੌਰ ਦਿਓ, ਉਹ ਜਦੋਂ ਸੰਬੋਧਨ ਕਰਦੇ ਤੇ ਉਹ ਕਹਿੰਦੇ ਕਿ 20 ਹੋਰ ਕੁੜੀਆਂ ਇਫੈਕਟਡ ਨੇ। ਉਹ ਦੱਸੋ ਹੁਣ ਇਫੈਕਟਡ ਸ਼ਬਦ ਦੀ ਕੀ ਵਿਆਖਿਆ ਕਰੇ ਕੋਈ ਬੰਦਾ। FIR ਜਿਹੜੀ ਹੈ ਉਹ ਮੈਨੇਜਮੈਂਟ ਵੱਲੋਂ ਕਰਾਈ ਗਈ ਆ, ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਜ਼ਿਕਰ ਹੈ। ਤਾਂ ਗੱਲ ਇਹ ਹੈ ਜੀ। ਕਿ ਹੁਣ ਸਮਝ ਨਹੀਂ ਆ ਰਹੀ ਕਿ ਕੌਣ ਸਹੀ ਹੈ ਕੌਣ ਗਲਤ ਹੈ, ਕਿਹੜੀ ਸੂਚਨਾ ਪਹਿਲਾਂ ਸਹੀ ਮੰਨੀਏ, ਕਿਹੜੀ ਸੂਚਨਾ ਗਲਤ ਮੰਨੀਏ। ਤਾਂ ਇਸ ਤਰ੍ਹਾਂ ਇੱਕ ਬਹੁਤ ਵੱਡਾ ਵਿਰੋਧਾਭਾਸ ਨਜ਼ਰ ਆਏਗਾ ਇਹਨਾਂ ਦੇ ਆਪਣੇ ਹੀ ਬਿਆਨਾਂ ਦੇ ਵਿੱਚ। ਤਾਂ ਹੁਣ 7 ਦਿਨ ਦਾ ਰਿਮਾਂਡ ਆ, 7 ਦਿਨ ਦੇ ਰਿਮਾਂਡ ਦੇ ਵਿੱਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਪਤਾ ਨਹੀਂ ਹੈ। ਪਰ ਜੇ ਪੁਲਿਸ ਚਾਹੇ ਤਾਂ ਬਹੁਤ ਕੁਝ ਹੋ ਸਕਦਾ। ਕਿਉਂਕਿ ਜੇ ਵੀਡੀਓ ਇਸ ਤਰ੍ਹਾਂ ਦੀਆਂ ਮੁੰਡੇ ਦੇ ਫੋਨ ਦੇ ਵਿੱਚ ਹੈਗੀਆਂ ਨੇ ਜਾਂ ਗਈਆਂ ਨੇ ਜਾਂ ਕੁਝ ਵੀ ਹੈ ਤਥਾ ਕਥਿਤ ਜਿਹੜੀ ਵੀ ਕਹਾਣੀ ਆਪਾਂ ਸੁਣਦੇ ਪਏ ਹਾਂ, ਤਾਂ ਇਹ ਇੱਕ ਬੜਾ ਵੱਡਾ ਪ੍ਰਸ਼ਨ ਉੱਠਦਾ ਹੈ ਕਿ ਉਹਦਾ ਇੱਕ ਦੂਸਰਾ ਸਾਥੀ ਵੀ ਫੜਿਆ ਗਿਆ, ਮਤਲਬ ਕਿ ਉਹਦਾ ਰਾਜ਼ਦਾਰ ਕੋਈ ਹੋਰ ਵੀ ਸੀਗਾ। ਤੇ ਕਮਾਲ ਦੀ ਗੱਲ ਇਹ ਆ ਕਿ ਜਿਸ ਦਿਨ ਇਹ ਸਾਰੀ ਕਹਾਣੀ ਖਰਾਬ ਹੁੰਦੀ ਹੈ, ਮਤਲਬ ਮੈਂ ਤੁਹਾਨੂੰ ਦੱਸਿਆ ਨਾ ਕਿ ਸ਼ੁੱਕਰਵਾਰ ਦੀ ਗੱਲ ਆ, ਸ਼ਨੀਵਾਰ ਤਕਰੀਬਨ ਲਾ ਲਓ ਕਿ ਜਿਹੜਾ ਸਮਾਂ ਹੁੰਦਾ ਸਵੇਰੇ ਸਾਜਰੇ, ਤਾਂ ਉਸ ਵੇਲੇ ਇੱਕ ਸਟੂਡੈਂਟ ਨੂੰ ਕਾਲ ਆਉਂਦੀ ਹੈ ਇੰਟਰਨੈਸ਼ਨਲ ਨੰਬਰ ਤੋਂ। ਉਹ ਨੰਬਰ ਵੀ ਹੈਗਾ ਮੇਰੇ ਕੋਲੇ। ਤਾਂ ਉਸ ਨੰਬਰ ਤੋਂ ਕਾਲ ਆਉਂਦੀ ਹੈ ਕਿ ਬਾਈ ਇਹ ਜਿਹੜੀ ਤੇਰੀ ਵੀਡੀਓ ਆ ਉਹ ਸਾਡੇ ਕੋਲ ਹੈ, ਵਾਇਰਲ ਕਰ ਦਿਆਂਗੇ ਫਲਾਂ ਟਮਕਾ। ਤੁਸੀਂ ਮੈਨੂੰ ਦੱਸੋ ਕਿ ਜੇ ਉਸ ਬੰਦੇ ਕੋਲ ਪ੍ਰਾਈਵੇਟ ਵੀਡੀਓ ਸੀਗੀਆਂ ਕੁੜੀ ਦੀ ਸੀ ਜਾਂ ਕੁਝ ਦੀ, ਤਾਂ ਦੂਸਰਾ ਰਾਜ਼ਦਾਰ ਕਿੱਥੋਂ ਆ ਗਿਆ? ਦੂਸਰੇ ਤੋਂ ਬਾਅਦ ਫਿਰ ਜੇ ਉਹਨਾਂ ਦੇ ਕੋਲ ਹੀ ਗੱਲ ਹੁਣ ਤੱਕ ਉਹਨਾਂ ਕੋਲ ਹੀ ਸੀਮਤ ਆ, ਤੇ ਫਿਰ ਕਿਸੇ ਤੀਜੇ ਬੰਦੇ ਨੂੰ ਇੰਟਰਨੈਸ਼ਨਲ ਨੰਬਰ ਤੋਂ ਜਿਹੜਾ ਕਾਲ ਕਰ ਰਿਹਾ, ਵੀਡੀਓ ਵਾਇਰਲ ਦੀ ਧਮਕੀ ਦੇ ਰਿਹਾ ਜਾਂ ਕੁਝ ਵੀ ਕਹਿ ਰਿਹਾ, ਕੁੜੀ ਨੂੰ ਕਹਿ ਰਿਹਾ ਕਿ ਤੇਰੀ ਵੀਡੀਓ ਵੀ ਹੈ ਸਾਡੇ ਕੋਲ, ਤਾਂ ਉਸ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ ਜੇ ਸਾਰਾ ਕੁਝ ਹੈ ਹੀ ਨਹੀਂ ਹੈ? ਤੋ ਇਹ ਬੜੇ ਵੱਡੇ ਸਵਾਲ ਨੇ। ਇਹਨਾਂ ਸਵਾਲਾਂ ਨੂੰ ਅਸੀਂ ਹੁਣ ਸਿਰਫ ਤੇ ਸਿਰਫ ਇੱਕ ਆਯਾਮ ਦੇ ਸਕਦੇ ਆ, ਇੱਕ ਮੁਕਾਮ ਦੇ ਸਕਦੇ ਆ, ਉਹਨਾਂ ਨੂੰ ਪਲੇਟਫਾਰਮ ਦੇ ਸਕਦੇ ਆ, ਪਰੰਤੂ ਉਹਦੇ ਜਵਾਬ ਨਹੀਂ ਦੇ ਸਕਦੇ। ਜਵਾਬ ਦੇਣੇ ਆ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੇ। ਜਦੋਂ ਹੁਣ 7 ਦਿਨ ਦਾ ਰਿਮਾਂਡ ਆ, ਉਹ ਕੱਲੀ ਕੱਲੀ ਗੱਲ ਖੰਗਾਲਣ, ਉਹ ਸਾਰਾ ਕੁਝ ਨਿਚੋੜ ਕੱਢ ਕੇ ਲੋਕਾਂ ਦੇ ਵਿੱਚ ਰੱਖਣ। ਕਿਉਂਕਿ ਦੇਖੋ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਆ, 24 ਤਰੀਕ ਤੱਕ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਆ, ਪੜ੍ਹਾਈ ਖਰਾਬ ਹੋ ਗਈ, ਮਾਹੌਲ ਖਰਾਬ ਹੋ ਗਿਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਚੀਜ਼ ਜਿਹੜੀ ਆ ਉਹ ਸਾਰੀ ਠੀਕ ਕਰਨ ਦੀ ਲੋੜ ਹੈ, ਜਿਹੜੀ ਕਿ ਉੱਥੇ ਤਵੱਜੋ ਮੰਗਦੀ ਆ। ਜਿਹੜਾ ਇਹ ਹੋਸਟਲ ਸੀਗਾ, ਗਰਲਜ਼ ਹੋਸਟਲ ਜਿਹੜਾ ਸੀਗਾ, ਇਹਦੇ ਵਿੱਚ ਪਹਿਲਾਂ ਮੁੰਡੇ ਰਹਿੰਦੇ ਹੁੰਦੇ ਸਨ। ਤਾਂ ਮੁੰਡਿਆਂ ਦੇ ਨਹਾਉਣ ਵਾਲੀ ਜਗ੍ਹਾ ਹੁੰਦੀ ਆ ਕਾਮਨ ਹੋਸਟਲ। ਬਹੁਤ ਸਾਰੇ ਲੋਕਾਂ ਨੇ ਹੋਸਟਲ ਦੇਖੇ ਹੋਣੇ ਆ ਜਾਂ ਹੋਸਟਲ ਰਹੇ ਹੋਣੇ ਆ, ਤਾਂ ਉਹ ਉਸੇ ਤਰ੍ਹਾਂ ਹੀ ਸੀਗਾ। ਉੱਤੇ ਕੋਈ ਛੱਤ ਨਹੀਂ। ਉਹ ਵਾਸ਼ਰੂਮਾਂ ਦੀ ਫੋਟੋ ਵੀ ਸਾਨੂੰ ਇੱਕ ਪ੍ਰਾਪਤ ਹੋਈ। ਵਾਸ਼ਰੂਮਾਂ ਦੇ ਉੱਤੇ ਕੋਈ ਵੀ ਮਤਲਬ ਕਿ ਹੈ ਨਹੀਂਗਾ, ਪਰਦਾ ਨਹੀਂ ਹੈਗਾ। ਦੂਜੀ ਚੀਜ਼ ਇਹ ਆ ਕਿ ਇੰਨੀ ਕੁ ਉਹਨਾਂ ਦੀ ਹਾਈਟ ਹੈ ਕਿ ਕੋਈ ਵੀ ਬੰਦਾ ਬਾਂਹ ਕਰਕੇ ਜੋ ਮਰਜ਼ੀ ਫੜਾ ਦਿਓ ਜਾਂ ਜੋ ਮਰਜ਼ੀ ਉੱਥੋਂ ਵੇਖ ਲਵੋ। ਤਾਂ ਥੱਲਿਓਂ ਗੇਟ ਵੀ ਉੱਚੇ ਨੇ। ਤਾਂ ਇਹ ਸਾਰੇ ਹੋਸਟਲ ਜਿਹੜੇ ਆ ਉਹ ਉਹਨਾਂ ਦੀ ਚੰਗੀ ਤਰ੍ਹਾਂ ਇੰਸਪੈਕਸ਼ਨ ਕਰਕੇ ਜਿੱਥੇ ਜਿੱਥੇ ਵੀ ਕੁੜੀਆਂ ਰਹਿੰਦੀਆਂ ਨੇ, ਬੱਚੀਆਂ ਰਹਿੰਦੀਆਂ ਨੇ, ਉਹ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਲੋੜ ਆ। ਤੇ ਜਿਹੜੀਆਂ ਯੂਨੀਵਰਸਿਟੀਆਂ ਮੋਟਾ ਮਾਲ ਕਮਾ ਰਹੀਆਂ ਨੇ, ਉਹਨਾਂ ਨੂੰ ਜੋ ਜੋ ਜ਼ਿੰਮੇਵਾਰੀ ਹੈ ਕਿ ਦੇਣਾ ਹੈ। ਸਿਕਿਉਰਿਟੀ ਵੀ ਉਹਦੇ ਵਿੱਚ ਇੱਕ ਸਰਵਿਸ ਆ, ਕਿਉਂਕਿ ਤੁਸੀਂ ਸਰਵਿਸ ਪ੍ਰੋਵਾਈਡਰ ਹੀ ਹੋ ਨਾ। ਤੁਸੀਂ ਤਾਲੀਮ ਦੇ ਰਹੇ ਹੋ ਜਾਂ ਉੱਥੇ ਰਹਿਣ ਸਹਿਣ ਦੇ ਰਹੇ ਹੋ, ਤਾਂ ਤੁਹਾਡੀ ਜ਼ਿੰਮੇਵਾਰੀ ਆ। ਉਹਦੇ ਬਦਲੇ ਤੁਸੀਂ ਪੈਸਾ ਲੈ ਰਹੇ ਹੋ। ਤਾਂ ਜਿਹੜਾ ਪੈਸਾ ਲੈ ਕੇ ਜੋ ਤੁਹਾਡੀ ਉੱਥੇ ਹੈਗੀ ਆ ਕਮਿਟਮੈਂਟ ਹੈ ਕਿ ਅਸੀਂ ਆਹ ਕੁਝ ਦੇਣਾ ਆ, ਉਹਦੇ ਤੋਂ ਉਹ ਜੇ ਭੱਜਦੇ ਆ ਤਾਂ ਜ਼ਿੰਮੇਵਾਰ ਬਣਾਉਣਾ ਸਰਕਾਰ ਦਾ ਕਾਰਜ ਹੈ।
ਪਰ ਇਹ ਮਾਮਲਾ ਬਹੁਤ ਉਲਝਮ ਹੈ। ਬਾਕੀ ਜਿਹੜੀਆਂ ਗੱਲਾਂ ਮੀਡੀਆ ਨੇ ਕੀਤੀਆਂ ਕਿ 60 ਵੀਡੀਓ ਏਦਾਂ ਕੁੜੀਆਂ ਦੀ ਸੁਸਾਈਡ ਦੇ, ਚਲੋ ਠੀਕ ਆ, ਉਹ ਬਾਅਦ ਦੇ ਵਿੱਚ ਮੁੱਕਰ ਜਾਂਦੇ ਗੱਲ ਕਹਿ ਕੇ, ਪਰ ਜਿਹੜੇ ਹੇਠਲੇ ਪੱਧਰ ਤੇ ਫਿਰ ਹੁੰਦੇ ਨੇ ਲੋਕ, ਉਹ ਉਸੇ ਚੀਜ਼ ਨੂੰ ਧਾਰਨਾ ਬਣਾ ਕੇ ਅੱਗੇ ਲੜਦੇ ਰਹਿੰਦੇ ਨੇ, ਏਦਾਂ ਏਦਾਂ ਹੈ। ਤਾਂ ਹੁਣ ਕਈਆਂ ਨੇ ਤੇ ਮੀਡੀਆ ਦੇ ਵਿੱਚ ਰੇਟ ਵੀ ਦੱਸ ਦਿੱਤਾ ਕਿ ਵੀਡੀਓ ਗਾਂ ਵਿਕ ਗਈਆਂ ਜੀ, ਇੰਨੇ ਲੱਖ ਰੁਪਏ ਕਮਾ ਲਏ। ਦੱਸੋ, ਇਹ ਤੱਥ ਹੈਗੇ ਨੇ ਸਾਡੇ ਕੋਲ? ਇਹ ਤਾਂ ਕਿਤੇ ਵੀ ਨਹੀਂ ਹੈਗੇ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਦੇਖੋ, ਜੋ ਆ ਬੀਬੀ ਗੁਲਾਟੀ ਜੀ ਆ, ਇਹ ਕੋਈ ਮਤਲਬ ਕਿ ਕਿੱਟੀ ਪਾਰਟੀ ਨਹੀਂ ਹੈਗੀ ਹੈ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀਂ ਜਿੱਧਰ ਮਰਜ਼ੀ ਵੜ ਜਾਓ। ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ, ਗੰਭੀਰਤਾ ਦੇ ਨਾਲ ਕੰਮ ਕਰਨ ਦੀ ਲੋੜ ਹੈ ਜਦ ਤੱਕ ਤੁਸੀਂ ਹੈਗੇ ਹੋ। ਵੈਸੇ ਤਾਂ ਮੈਨੂੰ ਲੱਗਦਾ ਹੁਣ ਥੋੜਾ ਚਿਰ ਹੀ ਰਹਿਣਗੇ। ਤਾਂ ਗੱਲ ਇਹ ਹੈ ਕਿ ਤੁਸੀਂ ਜਾ ਕੇ ਉੱਥੇ ਝੱਟ ਚ ਕਲੀਨ ਚਿੱਟ ਦੇ ਦਿੱਤੀ, ਕਹਿ ਦਿੱਤਾ ਕਿ ਕੁਛ ਨਹੀਂ ਹੋਇਆ ਜੀ। ਉੱਥੇ ਲਾਠੀ ਚਾਰਜ ਹੋਇਆ ਪਹਿਲਾਂ ਜਿੱਦਣ, ਮਤਲਬ ਸ਼ੁੱਕਰਵਾਰ ਦੀ ਰਾਤ ਤਾਂ ਚਲੋ ਇਹ ਸਾਰਾ ਝਗੜਾ ਹੋਇਆ। ਸ਼ਨੀਵਾਰ ਜਦੋਂ ਇਹ ਸਾਰਾ ਰੌਲਾ ਖਿਲਰਿਆ ਤਾਂ ਪਹਿਲੀ ਰਾਤ ਉੱਥੇ ਲਾਠੀ ਚਾਰਜ ਹੋਇਆ ਸਟੂਡੈਂਟਾਂ ਤੇ। ਤੁਸੀਂ ਕਹਿ ਰਹੇ ਹੋ ਕਿ ਕੁਛ ਨਹੀਂ ਹੋਇਆ। ਉਸ ਤੋਂ ਬਾਅਦ ਕੁੜੀ ਨੂੰ ਐਂਬੂਲੈਂਸ ਚ ਲਿਜਾਂਦਿਆਂ ਸਾਰੀ ਜਹਾਨ ਨੇ ਵੇਖਿਆ, ਸਾਰੀ ਦੁਨੀਆ ਨੇ ਵੇਖਿਆ। ਤੁਸੀਂ ਕਹਿ ਰਹੇ ਹੋ ਕੁਛ ਨਹੀਂ ਹੋਇਆ। ਤਾਂ ਗੱਲਾਂ ਬਹੁਤ ਨੇ, ਇਸ ਕਰਕੇ ਸਾਰਿਆਂ ਨੂੰ ਥੋੜਾ ਸੰਕੋਚ ਕੇ ਬੋਲਣ ਦੀ ਲੋੜ ਹੈ। ਔਰ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਨੂੰ ਤਾਂ ਖਾਸ ਤੌਰ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਪਰ ਬੀਬੀ ਗੁਲਾਟੀ ਤੋਂ ਲੈ ਕੇ ਪੁਲਿਸ ਅਫਸਰਾਂ ਤੱਕ ਨੇ ਜਿਸ ਤਰ੍ਹਾਂ ਇਹ ਮਾਮਲਾ ਨਜਿੱਠਿਆ, ਯੂਨੀਵਰਸਿਟੀ ਨੇ ਤਾਂ ਕਰਨਾ ਹੀ ਕਰਨਾ ਸੀ, ਕਿਉਂਕਿ ਉਹਨਾਂ ਦਾ ਤਾਂ ਅਕਸ ਦਾ ਸਵਾਲ ਸੀਗਾ। ਉਹਨਾਂ ਦਾ ਕੰਪੀਟੀਸ਼ਨ ਹੈ ਬੜਾ ਇੱਥੇ ਨਿੱਜੀ ਯੂਨੀਵਰਸਿਟੀਆਂ ਦਾ, ਤਾਂ ਕੰਪੀਟੀਸ਼ਨ ਬਣਾਇਆ ਵੀ ਇਸ ਕਰਕੇ ਕਿਉਂਕਿ ਬੇੜਾ ਗਰਕ ਅਸੀਂ ਆਪਣੀਆਂ ਯੂਨੀਵਰਸਿਟੀਆਂ ਦਾ ਆਪ ਕਰੀ ਖਲੋਤੇ ਹਾਂ। ਤੇ ਇਹ ਹੁਣ ਜਦੋਂ ਮਤਲਬ ਕੋਈ ਵੀ ਕਲੇਸ਼ ਹੁੰਦਾ ਹੈ, ਕੋਈ ਗਲਤ ਕੰਮ ਹੋਏਗਾ, ਪ੍ਰਸ਼ਾਸਨ ਜਿਹੜਾ ਉੱਥੋਂ ਦਾ ਹੈਗਾ, ਜੋ ਵੀ ਪ੍ਰਬੰਧਕੀ ਢਾਂਚਾ, ਉਹ ਤੇ ਪਰਦਾਪੋਸ਼ੀ ਕਰੇਗਾ। ਪਰ ਪ੍ਰਸ਼ਾਸਨ ਥੋੜੀ ਨਾਲ ਰਲੇਗਾ, ਮੀਡੀਆ ਥੋੜੀ ਨਾਲ ਰਲੇਗਾ, ਜਿਹੜੇ ਜ਼ਿੰਮੇਵਾਰ ਉਹ ਥੋੜੀ ਨਾਲ ਰਲਣਗੇ ਕਿਤੇ ਵੀ। ਮੈਂ ਕਹਿ ਰਿਹਾ ਕਿਸੇ ਵੀ ਘਟਨਾ ਨੂੰ ਲੈ ਕੇ। ਸੋ ਇਸ ਕਰਕੇ ਸਾਰਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਕਸ ਹੋਣੀ ਚਾਹੀਦੀ ਹੈ ਤੇ ਸਾਰਿਆਂ ਦੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਣੀ ਚਾਹੀਦੀ ਹੈ। ਜੀ, ਅਗਲੀ ਖਬਰ ਸੰਦੀਪ ਬਿਸ਼ਨੋਈ ਦੇ ਨਾਲ ਜੁੜੀ ਆ ਰਹੀ ਹੈ। ਗੈਂਗਸਟਰ ਸੰਦੀਪ ਬਿਸ਼ਨੋਈ ਦੇ ਨਾਲ, ਉਹ ਕਹਿੰਦੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੈ। ਮਿੰਟੂ ਜੀ। ਹਾਂਜੀ, ਦੇਖੋ, ਇਹ ਪਹਿਲੀ ਗੱਲ ਤੇ ਹੈ ਕਿ ਥੋੜੀ ਦੁਬਿਧਾ ਹੈ। ਕੁਝ ਲੋਕਾਂ ਨੂੰ ਇਹ ਲੱਗ ਰਿਹਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ, ਤਾਂ ਐਸਾ ਨਹੀਂ ਹੈ। ਇਹ ਬੇਸਿਕਲੀ ਜਿਹੜਾ ਸੰਦੀਪ ਸੀਗਾ, ਇਹ ਹਰਿਆਣੇ ਦਾ, ਇਹ ਹਰਿਆਣੇ ਚੋਂ ਹੈ ਤੇ ਪੇਸ਼ੀ ਭੁਗਤਣ ਆਇਆ ਸੀ ਨਗੌਰ ਰਾਜਸਥਾਨ ਦੇ ਵਿੱਚ ਹੈਗਾ। ਉੱਥੇ ਕੋਰਟ ਦੇ ਬਾਹਰ ਜਦੋਂ ਜਾ ਰਿਹਾ ਸੀਗਾ ਤਾਂ ਸ਼ੂਟਰਾਂ ਨੇ ਬਸ, ਨਾਲੇ ਇਹਦੇ ਕੋਲ ਆਪਦੇ ਬੰਦੇ ਵੀ ਹੈਗੇ ਸੀ, ਮੈਨੂੰ ਲੱਗਦਾ ਹਥਿਆਰ ਥੁਰ ਵੀ ਹੋਣਗੇ ਇਹਨਾਂ ਦੇ ਕੋਲ, ਗਨਮੈਨ ਜਿਹੜੇ ਸੀਗੇ, ਕੋਈ ਗਨਮੈਨ ਕਹਿੰਦਾ, ਸੌਰੀ, ਬਾਡੀਗਾਰਡ ਲਿਖਿਆ ਹੋਇਆ ਖਬਰਾਂ ਦੇ ਵਿੱਚ। ਹੋ ਸਕਦਾ ਅਸਲਾ ਵੀ ਹੋਵੇ, ਪਰ ਉਹ ਤੁਰੇ ਜਾਂਦੇ ਨੇ ਉਹਨਾਂ ਨੇ ਲਾ ਕੇ ਪੁੜਪੜੀ ਦੇ ਨਾਲ, ਤੇ ਬਸ ਹੋ ਗਏ ਤੇ ਹੋ ਗਏ। ਮੁੜ ਕੇ ਨਿਕਲੇ ਨੇ ਭਰੇ ਬਾਜ਼ਾਰ ਚੋਂ ਗੋਲੀਆਂ ਚਲਾਉਂਦੇ। ਹੁਣ ਕਿੰਨੇ ਉੱਥੇ ਐਗਜ਼ੈਕਟ ਫੱਟੜ ਨੇ ਹਾਲੇ ਕੁਝ ਕਿਹਾ ਨਹੀਂ ਜਾ ਰਿਹਾ, ਉਹਦੇ ਬਾਰੇ ਕੋਈ ਪੁਸ਼ਟੀ ਨਹੀਂ ਹੈਗੀ ਕਿ 2 ਨੇ ਜਾਂ 3 ਨੇ। ਪਰ ਇਹ ਮੌਕੇ ਤੇ ਮਰ ਗਿਆ ਸੀ ਕਿਉਂਕਿ ਉਹਨੇ ਜੋੜ ਕੇ ਨਾਲ ਮਾਰਿਆ। ਦੱਸ ਤੇ ਫਿਰ ਗੋਲੀਆਂ ਜਿਹੜੇ ਆਸੇ-ਪਾਸੇ ਸੀ 8-9 ਗੋਲੀਆਂ ਉਹਨਾਂ ਨੇ ਮਾਰ ਦਿੱਤੀਆਂ। ਤੇ ਇਹ ਵੈਸੇ ਜਿਹੜਾ ਸੰਦੀਪ ਸੀਗਾ ਬੜਾ ਤਗੜਾ ਗੈਂਗਸਟਰ ਸੀਗਾ ਹਰਿਆਣੇ ਦੇ ਵਿੱਚ। ਇਹ ਜਿਹੜਾ ਉਧਰ ਬਾੜਮੇਰ ਦੇ ਵਿੱਚ ਫੌਜੀ ਸੀਗਾ, ਰਾਜੂ ਫੌਜੀ, ਉਹਦੇ ਨਾਲ ਦੋਸਤੀ ਸੀ। ਇਹਨਾਂ ਨੇ ਕਾਂਸਟੇਬਲ ਵੀ ਮਾਰੇ ਸੀਗੇ ਰਾਜੂ ਫੌਜੀ ਨੇ, ਉਹ ਹਥਿਆਰ ਵੀ ਦੱਸਦੇ ਆ ਕਿ ਇਹਨੇ ਦਿੱਤੇ ਸੀਗੇ। ਤਾਂ ਇਹਦਾ ਝਗੜਾ ਜਿਹੜਾ ਉਹ ਕਈਆਂ ਨਾਲ ਸੀਗਾ। ਹੁਣ ਸੀਸੀਟੀਵੀ ਦੇ ਵਿੱਚ ਤਾਂ ਜਿਹੜੇ ਸ਼ੂਟਰ ਆ ਉਹ ਕੈਦ ਹੋ ਗਏ ਨੇ, ਹੋ ਸਕਦਾ ਹੈ ਕਿ ਪਛਾਣੇ ਜਾਣ, ਪਰ ਮੁੱਢਲੇ ਤੌਰ ਤੇ ਦੱਸਿਆ ਗਿਆ ਕਿ ਇਹ ਹਰਿਆਣੇ ਦੇ ਹੀ ਸ਼ੂਟਰ ਸਨ, ਮਤਲਬ ਕਿ ਉਹ ਮਗਰ ਹੀ ਲੱਗੇ ਆਏ ਤੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ, ਇਹ ਪੇਸ਼ੀ ਭੁਗਤਣ ਆਇਆ ਸੀਗਾ, ਉਹਨਾਂ ਨੇ ਉੱਥੇ ਮਾਰ ਦਿੱਤਾ। ਤਾਂ ਹੁਣ ਇਹਦੇ ਬਾਰੇ ਇਹ ਸੁਣਨ ਦੇ ਵਿੱਚ ਆਇਆ ਕਿ ਇਹ ਨਾ ਸਿਰਫ ਸ਼ਰਾਬ ਦਾ ਤਸਕਰ ਸੀਗਾ, ਬਲਕਿ ਸਪਾਰੀ ਕਿਲਰ ਵੀ ਬਹੁਤ ਤਗੜਾ ਸੀਗਾ। ਤਾਂ ਹੁਣ ਕਿੰਨੇ ਮੁਕੱਦਮੇ ਨੇ ਐਗਜ਼ੈਕਟ, ਉਹ ਸਾਰੀਆਂ ਚੀਜ਼ਾਂ ਹਾਲ ਦੀ ਘੜੀ ਨਹੀਂ ਸਾਹਮਣੇ ਆਈਆਂ ਕਿ ਕੋਲੇ ਦੇ ਤੇ ਕਿੰਨੇ ਮੁਕੱਦਮੇ ਸੀਗੇ। ਪਰ 19 ਚ ਕਹਿੰਦੇ ਆ ਕਿ ਪਹਿਲਾ ਪਰਚਾ ਹੋਇਆ ਸੀ ਇਹਦੇ ਤੇ, ਉਹ ਪਹਿਲਾ ਮਤਲਬ ਕਿ ਹੱਤਿਆਕਾਂਡ ਸੀ ਕੋਈ। ਉਹਦੇ ਤੋਂ ਬਾਅਦ ਇਹ ਸੁਰਖੀਆਂ ਚ ਆ ਗਿਆ ਤੇ ਫਿਰ ਕੰਮ ਚੱਲਦਾ ਹੀ ਚੱਲਦਾ ਅੱਗੇ ਤੁਰਿਆ ਗਿਆ। ਪਰ ਇਹ ਹੁਣ ਕੁਝ ਲੋਕ ਆਪਣੇ ਇੱਥੇ ਸਵਾਲ ਕਰਦੇ ਆ, ਚਲੋ ਇਹ ਤਾਂ ਸਾਰੀ ਘਟਨਾ ਜਿਹੜੀ ਹੈ ਉਹ ਆਪਾਂ ਬਿਆਨ ਦਿੱਤੀ। ਕੁਝ ਲੋਕ ਆਪਣੇ ਸਵਾਲ ਕਰਦੇ ਆ ਕਿ ਆ ਲਾਰੈਂਸ ਨੂੰ ਲਈ ਫਿਰਦੇ ਹੋ ਜਾਂ ਇਹਨੂੰ ਲਈ ਫਿਰਦੇ ਹੋ, ਤਾਂ ਇਹ ਫਲਾਣਾ ਬੰਦਾ ਜਿਹੜਾ, ਇਹਨਾਂ ਨੂੰ ਕਿਉਂ ਇੰਨੀ ਸਿਕਿਉਰਿਟੀ ਦਿੱਤੀ ਗਈ ਆ? ਉਹਦੇ ਚ ਆਹੀ ਡਰ ਹੈ ਕਿ ਹਮਲਾ ਹੋ ਗਿਆ, ਕਿਸੇ ਹੋਰ ਦਾ ਵੀ ਨੁਕਸਾਨ ਹੋ ਜਾਏਗਾ, ਤੇ ਦੂਜੀ ਗੱਲ ਹੈ ਕਿ ਕੋਰਟ ਕਚਹਿਰੀਆਂ ਨੇ ਫਿਰ ਸਾਨੂੰ ਨਹੀਂ ਛੱਡਣਾ। ਸੋ ਆਹੀ ਵਜ੍ਹਾ ਹੈ, ਆਹੀ ਕਾਰਨ ਹੈ
ਕਿ ਉਹਨਾਂ ਦੀ ਸਿਕਿਉਰਿਟੀ 'ਚ ਕੋਈ ਇਹ ਢਿੱਲ ਮੱਠ ਜਿਹੜੀ ਹੈ ਉਹ ਨਹੀਂ ਕਰ ਰਹੇ। ਸੋ ਇਸ ਕਰਕੇ ਕਿਉਂਕਿ ਹੁਣ ਤੁਸੀਂ ਦੇਖ ਲਓ, ਬੰਦਾ ਜੀ ਆਪ ਵੀ ਗੈਂਗਸਟਰ, ਸਪਾਰੀ ਕਿਲਰ, ਨਾਲ ਬੰਦੇ ਆ, ਬੰਦਿਆਂ ਦੇ ਨਾਲ ਹੋ ਸਕਦਾ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਇਹ ਵੀ ਕਹਿ ਰਹੀਆਂ ਕਿ ਪੁਲਿਸ ਲਿਆਈ ਸੀ ਇਹਨੂੰ ਕਸਟਡੀ 'ਚ। ਹਾਲਾਂਕਿ ਪੁਸ਼ਟੀ ਨਹੀਂ ਹੈ, ਕਿਉਂਕਿ ਦੇਰ ਸ਼ਾਮੀ ਇਹ ਸਾਰਾ ਕੁਝ ਹੈ ਜਿਹੜਾ ਉਹ ਸਾਹਮਣੇ ਆਇਆ ਵਾ। ਹਾਲੇ ਮਤਲਬ ਕਿ ਇਹਦੇ 'ਚ ਵੀ ਕੰਟਰਾਡਿਕਸ਼ਨ ਹੈ, ਪਰ ਮੈਂ ਜੋ ਗੱਲ ਸੁਣੀ ਹੈ ਉਹਦੇ ਆਧਾਰ ਤੇ ਕਹਿ ਰਿਹਾ ਵਾਂ ਕਿ ਇਹਦੇ ਆਪਣੇ ਪ੍ਰਾਈਵੇਟ ਬੰਦੇ ਸੀਗੇ ਨਾਲ। ਤਾਂ ਹੁਣ ਤੁਸੀਂ ਦੇਖ ਲਓ ਕਿ ਕੋਰਟ ਦੇ ਬਾਹਰ ਪੁਲਿਸ ਤਾਂ ਹੋਏਗੀ ਨਾ, ਫਰਜ਼ ਕਰੋ ਪੁਲਿਸ ਦੀ ਕਸਟਡੀ 'ਚ ਵੀ ਨਹੀਂ ਆਇਆ, ਆਪਣੇ ਆਪ ਆਇਆ ਪੇਸ਼ੀ ਭੁਗਤਣ, ਕੋਈ ਗਵਾਹੀ ਸੀਗੀ, ਪਰੰਤੂ ਬੰਦਾ ਕੋਰਟ ਦੇ ਵਿੱਚ ਹੈ ਨਾ, ਕੋਰਟ ਕੰਪਲੈਕਸ ਦੇ ਵਿੱਚ ਤਾਂ ਪੁਲਿਸ ਹੁੰਦੀ ਹੈ, ਕੋਈ ਆਉਂਦਾ ਤੇ ਮਾਰ ਕੇ ਤੇ ਗਾਂ ਚਲੇ ਜਾਂਦਾ। ਬਸ ਇਸ ਕਰਕੇ ਇੱਥੇ ਕੋਈ ਵੀ ਢਿੱਲ ਮੱਠ ਮਾੜੀ ਜੀ ਹੋਈ ਤੇ ਇੱਥੇ ਜਿਵੇਂ ਆਂਦੇ ਹੁੰਦੇ ਨਾ, ਸਾਵਧਾਨੀ ਹਟੀ ਤੋਂ ਦੁਰਘਟਨਾ ਘਟੀ। ਇਸੇ ਕਰਕੇ ਸਿਕਿਉਰਿਟੀ ਦਿੱਤੀ ਜਾਂਦੀ ਹੈ ਤੇ ਇਹ ਬਹੁਤ ਵੱਡਾ ਹੱਤਿਆਕਾਂਡ। ਵੈਸੇ ਜੇ ਤੁਸੀਂ ਦੇਖੋਗੇ ਸਾਡੇ ਇੱਥੇ ਸਮੱਸਿਆ, ਪਰ ਹਰਿਆਣੇ ਦੀ ਸਮੱਸਿਆ ਇਸ ਤੋਂ ਵੀ ਵੱਡੀ ਬਣਦੀ ਜਾ ਰਹੀ ਹੈ। ਤਾਂ ਇਹ ਗੈਂਗਸਟਰ ਜਿਹੜੇ ਆ, ਇਹ ਤੇ ਪਿੱਛੇ ਜੇ ਇੱਕ ਨੂੰ ਜਾ ਕੇ ਇਹਨਾਂ ਨੇ ਕੋਰਟ ਦੇ ਵਿੱਚ ਹੀ ਮਾਰ ਦਿੱਤਾ ਸੀ, ਜੱਜ ਦੇ ਸਾਹਮਣੇ। ਹਾਂਜੀ ਹਾਂਜੀ। ਹੁਣ ਕੋਰਟ ਹੋਵੇ, ਕਚਹਿਰੀ ਹੋਵੇ, ਪੁਲਿਸ ਕਸਟਡੀ ਹੋਵੇ, ਕਿਤੇ ਨਹੀਂ ਛੱਡਦੇ। ਇਹ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੋਚਣ ਵਾਲੀ ਗੱਲ ਹੈ ਭਾਰਤ ਸਰਕਾਰ ਵਾਸਤੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਾਨ ਸਾਹਿਬ ਦੀ, ਮੁੱਖ ਮੰਤਰੀ ਸਾਹਿਬ ਦੀ। ਇਹਨਾਂ ਨੇ ਕਿਹਾ ਕਿ 22 ਸਤੰਬਰ ਨੂੰ ਅਸੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਾਂਗੇ ਜੀ। ਦੇਖੋ, ਵਿਸ਼ੇਸ਼ ਇਜਲਾਸ ਸੱਦ ਕੇ ਕਹਿੰਦੇ ਆ ਕਿ ਅਸੀਂ ਬਹੁਮਤ ਜਿਹੜਾ ਆ ਉਹ ਆਪਣਾ ਤੁਹਾਨੂੰ ਦਿਖਾ ਦਿਆਂਗੇ, ਭਰੋਸਗੀ ਮਤਾ ਲਿਆ ਕੇ। ਤਾਂ ਉਹਦੇ ਵਿੱਚ ਉਹੀ ਦੱਸਣਗੇ। ਗੱਲ ਇਹ ਆ ਕਿ ਵੀ ਦਿੱਲੀ ਮਾਡਲ ਹੀ ਹੈ, ਦਿੱਲੀ ਮਾਡਲ ਹੈ। ਦਿੱਲੀ ਵਾਲਿਆਂ ਨੇ ਕੀ ਕੀਤਾ ਸੀਗਾ, ਕਹਿੰਦੇ ਜੀ ਸਾਡੇ ਵਿਧਾਇਕਾਂ ਨੂੰ ਤੋੜਨ ਦਾ ਯਤਨ। ਇਹ ਵੈਸੇ ਗੇਮ ਬਹੁਤ ਪੁਰਾਣੀ ਹੈ, ਇਹ ਦੋਨਾਂ ਦਲਾਂ ਦੀ ਜਿਹੜੀ ਗੇਮ ਚੱਲਦੀ ਪਈ ਹੈ ਬਹੁਤ ਪੁਰਾਣੀ ਹੈ, 2013-14 ਤੋਂ ਤੁਰੀ ਆਉਂਦੀ ਹੈ। ਤਾਂ ਪਿੱਛੇ ਜੇ ਅਗਸਤ ਦੀ ਗੱਲ ਹੈ, ਅਗਸਤ ਦਾ ਸ਼ਾਇਦ ਆਖਰੀ ਹਫ਼ਤਾ ਸੀਗਾ, ਇਹ ਸਾਡੇ MLA ਤੋੜੇ ਜਾ ਰਹੇ ਜੀ, ਫਲਾਂ ਕੀਤਾ ਜਾ ਰਿਹਾ, ਕੁਛ ਕੁ ਕਹਿੰਦੇ ਕਿ ਲਾਪਤਾ ਹੋ ਗਏ ਨੇ, ਪਰ ਫਿਰ ਬਾਅਦ ਦੇ ਵਿੱਚ ਕਹਿੰਦੇ ਕਿ ਨਹੀਂ ਅਸੀਂ ਤਾਂ ਹੁਣ ਜਾ ਕੇ ਸਦਨ ਦੇ ਵਿੱਚ ਆਪਦੀ ਪੂਰੀ ਤਾਕਤ ਜਿਹੜੀ ਹੈ ਉਹ ਦਿਖਾਵਾਂਗੇ। ਤਾਂ ਉਹਨਾਂ ਨੇ ਮੁਜ਼ਾਹਰਾ ਕੀਤਾ ਉੱਥੇ ਜਾ ਕੇ ਤਾਕਤ ਦਾ। ਤਾਂ ਉਹੀ ਕੁਝ ਉਹ ਦਿੱਲੀ ਮਾਡਲ ਹੀ ਹੈ ਨਾ ਸਾਡਾ, ਕਿਉਂਕਿ MOU ਸਾਈਨ ਆ ਨਾ, ਉਹ ਨੌਲੇਜ ਸ਼ੇਅਰਿੰਗ ਵਾਲਾ ਸਮਝੌਤਾ ਹੈ ਸਾਡਾ। ਤਾਂ ਜਿਹੜੀ ਅਸੀਂ ਨੌਲੇਜ ਉੱਥੋਂ ਲਵਾਂਗੇ ਉਹ ਫਿਰ ਇੱਥੇ ਤੁਹਾਨੂੰ ਪਤਾ ਦਿਖਾਉਣੀ ਵੀ ਹੈ। ਉਹ ਬਿਲਕੁਲ ਦਿੱਲੀ ਮਾਡਲ ਹੀ ਹੈ, ਉਸੇ ਤਰਜ਼ ਤੇ। ਤਾਂ ਕਹਾਣੀ ਉਹੀ ਹੈ, ਇਹਨੂੰ ਭਾਵੇਂ 5 ਵਾਰੀ ਲੈ ਲਓ, 10 ਵਾਰੀ ਲੈ ਲਓ। ਇਹ ਤਾਂ ਹੁਣ ਖਰੀਦਣ ਵਾਲਾ ਜਾਣੇ ਤੇ ਜਾਂ ਵਿਕਣ ਵਾਲੇ ਜਾਣਨ ਕੀ ਸੱਚ ਆ, ਪਰ ਇੱਕ ਇਹ ਹਕੀਕਤ ਆ ਕਿ ਸ਼ੁਰੂ ਤੋਂ ਹੀ 13-14 ਤੋਂ ਹੀ ਗੇਮ ਸਟਾਰਟ ਹੋ ਗਈ ਸੀ, ਜਿਹਦੇ ਵਿੱਚ ਖੁਦ ਕੇਜਰੀਵਾਲ ਹੋਰਾਂ ਤੇ ਦੋਸ਼ ਵੀ ਲੱਗੇ। ਇਹਨਾਂ ਦੇ ਆਪਣੇ ਬੰਦੇ ਜਦੋਂ ਬਾਹਰ ਆ ਗਏ ਇਹਨਾਂ ਨਾਲ ਟੁੱਟ ਕੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਉਸ ਸਮੇਂ ਜਦੋਂ ਦੀ ਮੈਂ ਗੱਲ ਕਰ ਰਿਹਾ 13-14 ਦੀ, ਕਿ ਇਹਨਾਂ ਬੰਦਿਆਂ ਨੇ 2 SIM ਇੰਟਰਨੈਸ਼ਨਲ ਲੈ ਕੇ ਤੇ ਆਪ ਹੀ ਕਾਲਿੰਗ ਕਰਾਈ ਸੀ। ਤੇ ਇਹਦੀ ਪ੍ਰੋੜ ਤਾਂ ਪਿੱਛੇ ਜੇ ਯੋਗਿੰਦਰ ਯਾਦਵ ਵੀ ਕਰ ਚੁੱਕਾ। ਇੱਕ ਤਾਂ ਗਰਗ ਹੁੰਦਾ ਸੀ MLA, ਉਹਨੇ ਤਾਂ 2015 ਚ ਹੀ ਖੋਲਤਾ ਸੀ ਚਿੱਠਾ, ਪਰ ਬਾਅਦ ਦੇ ਵਿੱਚ ਉਹ ਭਾਜਪਾ ਚ ਚਲੇ ਗਿਆ ਸੀ, ਇਸ ਕਰਕੇ ਉਹਦੀ ਰੈਲੀਵੈਂਸੀ ਇੰਨੀ ਰਹਿੰਦੀ ਨਹੀਂ ਹੈ ਬਿਆਨ ਦੀ। ਪਰ ਬਾਅਦ ਚ ਕਾਤਿਆਲ ਜਿਹੜਾ ਇਹਨਾਂ ਦਾ ਬੜਾ ਵਫਾਦਾਰ ਸਾਥੀ ਸੀ, ਇਹਨਾਂ ਦਾ ਮਿੱਤਰ ਸੀਗਾ, ਉਹਨੇ ਕਾਤਿਆਲ ਨੇ ਜਦੋਂ ਇਹ ਗੱਲ ਕਹੀ ਸੀਗੀ ਤਾਂ ਫਿਰ ਉਹਦੇ ਤੇ ਯੋਗਿੰਦਰ ਯਾਦਵ ਨੇ ਮੋਹਰ ਪਾਈ ਸੀਗੀ। ਤਾਂ ਖੈਰ ਉਹ ਮਾਮਲਾ ਕਿੱਦਾਂ ਦਾ ਨਹੀਂ ਹੈ ਜਿਹੜਾ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ, ਪਰੰਤੂ ਇਹਨਾਂ ਦੀ ਇਹ ਲੜਾਈ ਚੱਲ ਰਹੀ ਹੈ। ਤਾਂ ਲੜਾਈ ਜਿਹੜੀ ਆ ਉਹ ਇਸ ਤਰ੍ਹਾਂ ਹੀ ਦਿਖਾਈ ਜਾ ਰਹੀ ਹੈ ਕਿ ਬਈ ਇਹ ਸਾਡੇ ਤੋਂ ਡਰੇ ਹੋਏ ਨੇ ਭਾਜਪਾ ਵਾਲੇ। ਹਾਲਾਂਕਿ ਉਹ ਕਹਿ ਰਹੇ ਨੇ ਕਿ ਨੋਟੰਕੀ ਹੈ, ਨਾਟਕ ਹੈ, ਫਲਾਂ ਹੈ, ਧਮਕਾ ਹੈ। ਤਾਂ ਜਿਹੜੇ ਵਿਰੋਧੀ ਧਿਰ ਵਾਲੇ ਉਹ ਵੀ ਕਹਿੰਦੇ ਕਿ ਯਾਰ ਮੁੱਦਿਆਂ ਦੀ ਗੱਲ ਕਰੋ, ਤੁਸੀਂ 92 ਬੰਦੇ ਹੋ, ਤੁਹਾਡਾ ਕੋਈ ਗਿਆ ਨਹੀਂ ਹੈ, ਤਾਕਤ ਦਾ ਪ੍ਰਗਟਾਵਾ ਕਰ ਰਹੇ ਹੋ ਤੁਸੀਂ, ਤਾਂ ਬਈ ਫਿਰ ਛੱਡੋ ਖੜਾ ਇਹ ਲੱਛਣ ਕਰਨੇ। ਪਰ ਇਹਦੇ ਚ ਹੁਣ ਇੱਕ ਚੀਜ਼ ਵੇਖੋ ਨਾ ਕਿ ਨਾ ਸਿਰਫ ਉਹ ਭਾਜਪਾ ਦੀ ਜਿਹੜੀ ਬਦਨਾਮੀ ਉਹਨੂੰ ਕੈਸ਼ ਕਰ ਰਹੇ ਨੇ, ਬਲਕਿ ਤੁਸੀਂ ਇੱਥੇ ਦੇਖੋਗੇ ਤਾਂ ਉਹ ਕਾਂਗਰਸ ਤੇ ਅਕਾਲੀ ਇਹਨਾਂ ਨੂੰ ਵੀ ਵਲੇਟੇ ਚ ਲੈ ਲੈਣਗੇ ਕਿ ਵੇਖੋ ਜੀ ਵੇਖੋ, ਉਦਾਂ ਇਹ ਭਾਜਪਾ ਦੀ ਆਲੋਚਨਾ ਕਰਦੇ ਆ, ਕਾਂਗਰਸੀ ਦੇਖ ਲਓ ਇਹਨਾਂ ਦੇ ਬੰਦੇ ਤੋੜੀ ਜਾਂਦੇ ਆ, ਇਹ ਹੀ ਸਾਡੇ ਉਲਟ ਚੱਲਦੇ ਆ। ਤਾਂ ਨਾਲੋਂ ਇਹਨਾਂ ਨੂੰ ਵੀ ਫਸਾਉਣਗੇ, ਉਹ ਕਾਂਗਰਸੀਆਂ ਨੂੰ ਵੀ ਫਸਾਉਣਗੇ। ਤਾਂ ਬਾਈ ਹੁਣ ਦੇਖਣਾ ਇਹ ਹੋਏਗਾ ਕਿ ਕੀ ਬਣਦਾ ਕੀ ਬਣਾਉਂਦਾ। ਸਭ ਤੋਂ ਵੱਡੀ ਗੱਲ ਵੇਖਣ ਵਾਲੀ ਜਿਹੜੀ ਹੋਏਗੀ ਕਿ ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ। ਕਿਉਂਕਿ ਦਿੱਲੀ ਜਦਨ ਬੁਲਾਏ ਸੀ ਇਹਨਾਂ ਨੇ ਐਤਵਾਰ ਵਿਧਾਇਕ, ਕੁੰਵਰ ਵਿਜੇ ਪ੍ਰਤਾਪ ਤਾਂ ਗਿਆ ਹੀ ਕੋਈ ਨਹੀਂ। ਇੱਕ ਅੱਧ ਦਾ ਹੋਰ ਵੀ ਜ਼ਿਕਰ ਆ ਰਿਹਾ, ਉੱਥੇ ਤੇ ਵੈਸੇ ਭਗਵੰਤ ਮਾਨ ਵੀ ਨਹੀਂ ਪਹੁੰਚ ਸਕੇ ਸੀ, ਤੁਹਾਨੂੰ ਪਤਾ ਹੀ ਉਹ ਵੀ ਖਬਰ ਕਾਫੀ ਜ਼ਿਆਦਾ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਤਾਂ ਗੱਲ ਇਹ ਆ ਬਾਈ ਕਿ ਬਈ ਹੁਣ ਕੁੰਵਰ ਵਿਜੇ ਪ੍ਰਤਾਪ ਇੱਥੇ ਆਉਂਦੇ ਆ ਕਿ ਨਹੀਂ ਆਉਂਦੇ। ਜੇ ਨਹੀਂ ਆਉਂਦੇ
ਤਾਂ ਬਈ ਇੱਕ ਟੁੱਟ ਭੱਜ ਵੀ ਹੋ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਟੁੱਟ ਭੱਜ ਜੀ ਤੋਂ ਭਾਵ ਕੀ ਹੈ ਕਿ ਖਲਾਰਾ ਪੈ ਸਕਦਾ, ਕਿਉਂਕਿ ਕੁਝ ਸਮਾਂ ਹੀ ਦੇਖਣਗੇ, ਚੁੱਪ ਰਹਿਣਗੇ, ਫਿਰ ਉਹ ਬੋਲਣਾ ਸਟਾਰਟ ਕਰ ਦੇਣਗੇ। ਉਹਦਾ ਸਿੰਗਲਾ ਤਾਂ ਬਾਈ ਕੱਲ ਤੁਰਿਆ ਫਿਰਦਾ ਸੀਗਾ ਇਹਨਾਂ ਦੇ ਵਿੱਚ ਹੀ। ਬਿਲਕੁਲ ਬਿਲਕੁਲ। ਅਗਲੀ ਖਬਰ ਦੀ ਗੱਲ ਕਰੀਏ ਤੇ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਨ ਗਏ ਸੀਗੇ ਸਹਾਇਕ ਪ੍ਰੋਫੈਸਰ ਮਿੰਟੂ ਜੀ, ਤੇ ਉਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਜੀ ਪੁਲਿਸ ਨੇ। ਨਹੀਂ ਦੇਖੋ, ਲਾਠੀ ਚਾਰਜ ਕੋਈ ਗੱਲ ਬਣਦੀ ਨਹੀਂ ਹੈ। ਇਹਨਾਂ ਨੇ ਤੇ ਕਿਹਾ ਸੀਗਾ ਕਿ ਹਰਾ ਪੈਨ ਚਲਾਵਾਂਗੇ, ਤਾਂ ਫਿਰ ਇਹ ਸਾਰਾ ਕੁਝ ਕੀ ਚੱਲ ਰਿਹਾ। ਇਹ ਜਿਹੜੇ 1158 ਪ੍ਰੋਫੈਸਰ ਹੈ ਨਾ, ਪਹਿਲੀ ਗੱਲ ਤੇ ਇਹ ਹੈ ਕਿ ਦੇਖੋ ਇਹ ਸਰਕਾਰ, ਮੈਨੂੰ ਇਹ ਲੱਗਦਾ ਕਿ ਹੁਣ ਤੱਕ ਦੀ ਜਿੰਨੀ ਸਾਡੀ ਅਸੈਂਬਲੀ ਦਾ ਇਤਿਹਾਸ ਦੇਖੀਏ ਤਾਂ ਮੈਨੂੰ ਇਉਂ ਲੱਗਦਾ ਕਿ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਜਾਂ ਪ੍ਰੋਫੈਸ਼ਨਲ ਬੰਦੇ ਸਰਕਾਰ 'ਚ ਕਿਤੇ ਆਏ ਹੋਣਗੇ ਤਾਂ ਵਿਰਲਾ ਮੌਕਾ ਹੋਏਗਾ, ਇਹਨਾਂ ਦੀ ਸਰਕਾਰ 'ਚ ਹੈਗੇ ਨੇ। ਜੀ ਜੀ। ਜਦੋਂ ਪੜ੍ਹੇ ਲਿਖੇ, ਆਪਾਂ ਕਹਿੰਦੇ ਯਾਰ ਪੜ੍ਹੇ ਲਿਖੇ ਬੰਦੇ ਹੋਣੇ ਚਾਹੀਦੇ ਆ ਰਾਜਨੀਤੀ 'ਚ, ਇਹ ਨਹੀਂ ਹੋਣੇ ਖੋਤੇ ਦਿਮਾਗ ਵਾਲੇ ਨਹੀਂ ਹੋਣੇ ਚਾਹੀਦੇ, ਫਲਾਂ ਫਲਾਂ ਗੱਲਾਂ ਕਰਦੇ ਆ ਛਤੀ ਬਈ। ਹੁਣ ਇਹ ਕੀ ਕਰ ਰਹੇ ਨੇ? ਅੱਜ ਕਿੰਨਵਾਂ ਲਾਠੀ ਚਾਰਜ ਹੋ ਗਿਆ, ਮੈਨੂੰ ਲੱਗਦਾ ਦੂਜਾ ਤੀਜਾ ਤੇ ਆਪਾਂ ਹੀ ਕਰ ਲਿਆ ਖਬਰਾਂ ਦੇ ਵਿੱਚ। ਤਿੰਨ ਕੁ ਲਾਠੀ ਚਾਰਜ ਤਾਂ ਮੈਂ ਹੀ ਇੱਥੇ ਕਰ ਗਿਆ ਤੁਹਾਡੇ ਪੰਜਾਬੀ ਰੇਡੀਓ US ਤੇ। ਹਾਂਜੀ ਪਿਛਲੇ ਦਿਨ ਹੀ ਕਿਸਾਨ ਬੈਠੇ ਸਨ ਬਰਨਾਲੇ ਦੇ ਲਾਗੇ, ਉਹਨਾਂ ਨੂੰ ਇਹਨਾਂ ਨੇ ਬੜਾ ਜਲੀਲ ਕੀਤਾ, ਕੁੱਟਿਆ, ਮਾਰਿਆ। ਤਾਂ ਗੱਲ ਇਹ ਆ ਜੀ ਕਿ ਤੁਸੀਂ ਆਪ ਹੀ ਤੇ ਕਿਹਾ ਸੀ ਕੋਈ ਧਰਨਾ ਨਹੀਂ ਲਾਉਣਾ ਪਊਗਾ ਤੁਹਾਨੂੰ, ਕੋਈ ਟੈਂਕੀਆਂ ਤੇ ਨਹੀਂ ਚੜਨਾ ਪਏਗਾ ਤੁਹਾਨੂੰ, ਕੋਈ ਡਾਂਗਾ ਨਹੀਂ ਖਾਣੀਆਂ ਪੈਣੀਆਂ, ਕੋਈ ਤੁਹਾਨੂੰ ਚੁੰਨੀ ਲਵਾਉਣ ਦੀ ਲੋੜ ਨਹੀਂ, ਕੋਈ ਤੁਹਾਨੂੰ ਪੱਗ ਲਵਾਉਣ ਦੀ ਲੋੜ ਨਹੀਂ। ਹੁਣ ਤੁਸੀਂ ਫੇਰ ਉਹੀ ਚੀਜ਼ਾਂ ਕਰੀ ਜਾਂਦੇ ਹੋ। ਤਾਂ ਖੈਰ ਚਲੋ, ਇਹ ਬਹੁਤੀ ਦੇਰ ਨਹੀਂ ਚੱਲਦੀਆਂ ਹੁੰਦੀਆਂ, ਪਾਵਰ ਹੈ ਇਹ ਬਦਲਦੀ ਰਹਿੰਦੀ ਆ। ਇੱਥੇ ਜੀ। ਚਲੋ ਹੁਣ ਸਾਡੇ ਲੋਕ ਕੀ ਆ ਕਿ ਪੁਲਿਸ ਨੂੰ ਗਾਲਾਂ ਕੱਢ ਕੇ ਮਨ ਹੌਲਾ ਕਰ ਲੈਂਦੇ ਆ, ਪਰ ਪੁਲਿਸ ਦਾ ਕੀ ਕਸੂਰ ਆ? ਲਾਠੀ ਚਾਰਜ ਕਰਵਾਉਣ ਵਾਲੇ ਤੇ ਉੱਤੇ ਬੈਠੇ ਆ ਨਾ, ਉਹਨਾਂ ਦੀਆਂ ਫੋਟੋਆਂ ਤੇ ਕਈ ਵਾਰ ਤੁਹਾਡੇ ਬਟੂਏ 'ਚ ਵੀ ਹੁੰਦੀਆਂ। ਬਹਰਹਾਲ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਬੜਾ ਦੁਖਾਂਤਕ ਪਹਿਲੂ ਆ ਕਿ ਇਹ ਜਿਹੜੇ ਜੀ ਪ੍ਰੋਫੈਸਰ ਆ, ਸਹਾਇਕ ਪ੍ਰੋਫੈਸਰ ਜਿਹਨਾਂ ਨੂੰ 1158 ਕਹਿੰਦੇ ਆ, ਬਈ ਮੈਨੂੰ ਲੱਗਦਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਕੋਈ 10% ਬਹੁਤ ਪੜ੍ਹੇ ਲਿਖੇ ਲੋਕ ਨੇ, ਉਹਨਾਂ ਦੇ ਵਿੱਚੋਂ ਇੱਕ ਨੇ ਜੀ ਜਿਹੜੇ ਟੌਪ ਦੀ ਕਰੀਮ, ਜਿਹਨੂੰ ਆਪਾਂ ਕਹੀਏ ਕਰੀਮ ਦੀ ਵੀ ਕਰੀਮ ਕਹਿ ਲਈਏ। 22-23 ਸਾਲ ਹੋ ਗਏ, ਭਰਤੀ ਨਹੀਂ ਆਈ। ਚੰਨੀ ਸਰਕਾਰ ਨੇ ਭਰਤੀ ਕੱਢੀ, ਉਹਨੇ ਬੇਵਕੂਫੀ ਚੰਨੀ ਹੋਰਾਂ ਨੇ ਕੀਤੀ ਤੇ ਭੁਗਤਣਾ ਇਹਨਾਂ ਨੂੰ ਪਿਆ। ਸਟੇਸ਼ਨ ਤੱਕ ਅਲਾਟ ਹੋ ਗਏ ਕਈਆਂ ਨੇ। ਗੱਲ ਇਹ ਆ, ਥੋੜਾ ਜੀ ਜਿਹਾ ਜੀ ਇਸ ਚੀਜ਼ ਨੂੰ ਸਮਝਣ ਦੀ ਲੋੜ ਆ। ਕਈਆਂ ਨੇ ਆਪਣੀਆਂ ਦੂਸਰੀਆਂ ਜੌਬਾਂ ਛੱਡ ਕੇ ਵੀ ਪੱਕੇ ਹੋ ਗਏ ਆ, ਇਧਰ ਜੁਆਇਨਿੰਗ ਕਰ ਲਈ ਆ, ਉਹਨਾਂ ਨੂੰ ਸਟੇਸ਼ਨ ਤੱਕ ਅਲਾਟ ਹੋ ਗਏ ਤੇ ਤੁਸੀਂ ਬਾਅਦ ਦੇ ਵਿੱਚ ਕੋਈ ਉਤਾ ਨਾ ਕਰ ਸਕੇ ਕਿਉਂਕਿ ਹਾਈ ਕੋਰਟ ਨੇ ਉਹ ਭਰਤੀ ਰੱਦ ਕਰ ਦਿੱਤੀ। ਰੱਦ ਇਉਂ ਕਰ ਦਿੱਤੀ ਤਾਂ ਗਰਾਊਂਡ ਇਹ ਸੀਗਾ ਕਿ ਜਿਹੜਾ ਇਸ਼ਤਿਹਾਰ ਪਹਿਲਾਂ ਦਿੱਤਾ ਉਹਦੇ 'ਚ ਉਹਨਾਂ ਨੇ ਫਿਰ ਬਦਲੀ ਕਰ ਦਿੱਤੀ। ਜਦੋਂ ਇੱਕ ਵਾਰੀ ਭਰਤੀ ਦਾ ਤੁਸੀਂ ਐਡਵਰਟਾਈਜ਼ਮੈਂਟ ਦੇ ਦਿੱਤਾ, ਉਹਦੇ 'ਚ ਹਾਂਜੀ ਕੋਈ ਸ਼ਰਤ ਵਗੈਰਾ ਜਿਹੜੀ ਚੇਂਜ ਨਹੀਂ ਕਰ ਸਕਦੇ ਤੁਸੀਂ। ਤਾਂ ਇਸ ਸਰਕਾਰ ਦਾ ਬਣਦਾ ਤਾਂ ਹੱਕ ਇਹ ਸੀਗਾ ਕਿ ਉੱਥੇ ਪੈਰਵਾਈ ਚੰਗੀ ਤਰ੍ਹਾਂ ਕਰਦੇ। ਚਲੋ ਗਲਤੀ ਤਾਂ ਉਹਨਾਂ ਦੀ ਆ, ਪਰ ਹੁਣ ਉਸ ਗਲਤੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ? ਤੁਸੀਂ ਇਹਨਾਂ ਦੇ ਨਾਲ ਵਿਚਾਰ ਵਿਮਰਸ਼ ਕਰੋ, ਵਿਚਾਰ ਵਟਾਂਦਰਾ ਕਰੋ, ਜੀ ਠੀਕ ਹੈ ਨਾ। ਬਿਲਕੁਲ। ਸੋ ਇਹ ਥੋੜੀ ਹੱਲ ਹੈ ਕਿ ਇਹ ਪੜ੍ਹੇ ਲਿਖੇ ਪ੍ਰੋਫੈਸਰ ਬੰਦੇ, ਸਿਆਣੇ ਬਿਆਣੇ, ਜਿਨ੍ਹਾਂ ਨੇ ਡਿਗਰੀਆਂ ਕੀਤੀਆਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਾਲੀ ਆ, ਤੇ ਜਿਹੜੇ ਹੁਣ ਵਿਚਾਰੇ ਡੂ ਔਰ ਡਾਈ ਤੇ ਆ ਕਿ ਜੇ ਹਾਂਜੀ ਹੁਣ ਵੀ ਨਹੀਂ ਤੇ ਫਿਰ ਨੌਕਰੀ ਮਿਲਣੀ ਕਦੋਂ ਆ? ਤਾਂ ਉਹੀ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਤੁਹਾਨੂੰ ਸਮਝਣੀ ਚਾਹੀਦੀ ਹੈ। ਹਾਈ ਕੋਰਟ ਨੇ ਜੇ ਭਰਤੀ ਰੱਦ ਕੀਤੀ ਆ ਤੇ ਨਾਲ ਉਹਨਾਂ ਨੇ ਕਿਹਾ ਕਿ ਤੁਰੰਤ ਇਹਨੂੰ ਭਰਤੀ ਨੂੰ ਕਰੋ। ਜੀ ਤੁਸੀਂ ਰੱਦ ਕਰਨ ਵਾਲਾ ਤੇ ਫੈਸਲਾ ਸੁਣਾ ਦਿੱਤਾ, ਤੁਸੀਂ ਹੂੰ ਸੁਣ ਲਿਆ, ਪਰ ਉਹ ਨਾਲ ਜਿਹੜੀ ਗੱਲ ਉਹਨਾਂ ਨੇ ਆਖੀ ਉਹ ਵੀ ਤੇ ਸੁਣ ਲਓ ਕਿ ਬਈ ਇਹਨਾਂ ਦੀ ਤੁਰੰਤ ਭਰਤੀ ਕਰੋ। ਤਾਂ ਤੁਸੀਂ ਤੁਰੰਤ ਭਰਤੀ ਕਰਨ ਵਾਲਾ ਜਿਹੜਾ ਕੰਮ ਅਮਲ 'ਚ ਲਿਆਓ। ਬਈ ਉਦਾਂ ਤੇ ਤੁਸੀਂ ਕਹਿੰਦੇ ਹੋ ਕਿ ਇੰਨੇ ਹਜ਼ਾਰ ਨੌਕਰੀ ਦੇ ਦਿੱਤੀ, ਇੰਨੇ ਹਜ਼ਾਰ ਕੱਚੇ ਪੱਕੇ ਕਰ ਦਿੱਤੇ ਆ, ਤਾਂ ਜਿਹੜੇ ਇਹ ਪ੍ਰੋਫੈਸਰ ਹੈ ਇਹਨਾਂ ਬਗੈਰ ਤੇ ਕਾਲਜ ਗਾਂ ਚੱਲਣੇ ਵੀ ਨਹੀਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਝੜਪ ਹੋਈ ਸੀ ਪਿਛਲੇ ਦਿਨੀ ਫਰੀਦਕੋਟ ਦੇ ਵਿੱਚ, ਹੁਣ ਉਸ ਮਾਮਲੇ ਦੇ ਵਿੱਚ ਮਿੰਟੂ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਪੜਤਾਲੀਆ ਕਮੇਟੀ ਹੈ ਉਹ ਫਰੀਦਕੋਟ ਪਹੁੰਚੀ ਹੈ ਜੀ। ਨਹੀਂ, ਇਹ ਕੁਝ ਬੰਦੇ ਫਰੀਦਕੋਟ ਜੇਲ੍ਹ ਦੇ ਵਿੱਚ ਵੀ ਪਹੁੰਚ ਗਏ ਹੋਣੇ ਆ ਪਰੇ। ਜੀ ਉਹ ਪਰ ਵੈਸੇ ਕਹਿੰਦੇ ਕੰਡਕਟਰਾਂ ਨਾਲ ਵੀ ਗਿਲਾ ਹੀ ਕਰਦੇ, ਕਹਿੰਦੇ ਵੀ ਜਦ ਫਰੀਦਕੋਟ ਆ ਕੇ ਆਵਾਜ਼ ਮਾਰਦੇ ਕਹਿੰਦੇ ਚਲੋ ਵੀ ਜੇਲ੍ਹ ਵਾਲੇ, ਨਹਿਰ ਵਾਲੇ, ਕਚਹਿਰੀਆਂ ਵਾਲੇ, ਮੈਡੀਕਲ ਵਾਲੇ ਹਾਂਜੀ ਵੀ ਕੋਈ ਹਾਂਜੀ ਚੱਜ ਦੀ ਆਵਾਜ਼ ਹੀ ਨਹੀਂ ਮਾਰਦੇ। ਹੁਣ ਉਹ ਕੀ ਕਰਨ? ਬਾਈਪਾਸ ਤੇ ਚੀਜ਼ਾਂ ਹੀ ਸਾਰੀਆਂ ਇਹੋ ਜਿਹੀਆਂ ਏਦਾਂ ਦੀਆਂ ਬਣੀਆਂ ਹੋਈਆਂ ਨੇ। ਹਾਂਜੀ ਤਾਂ ਖੈਰ
ਇਹ ਪਰਚਾ ਵੀ ਦਰਜ ਹੋ ਗਿਆ 9 ਬੰਦਿਆਂ ਤੇ, ਤਾਂ ਕੁਛ ਨੂੰ ਅਰੈਸਟ ਵੀ ਕੀਤਾ ਗਿਆ ਸ਼ਾਇਦ। ਤਾਂ ਇਹ ਸਾਰਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੀ ਹੈ, ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਹਾਂਜੀ ਸ਼ਰਮਨਾਕ ਵਰਤਾਰਾ ਅਸੀਂ ਦੇਖਿਆ ਸੀਗਾ। ਹੁਣ ਇਹਦੇ 'ਚ ਧਾਰਮਿਕ ਤੌਰ ਤੇ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਕਾਨੂੰਨੀ ਕਾਰਵਾਈ ਵੀ ਜ਼ਰੂਰ ਹੋਣੀ ਚਾਹੀਦੀ ਹੈ। ਦੋਨੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਤਾਂ ਹੀ ਹਾਂਜੀ ਅਕਲ ਆਏਗੀ। ਪਰ ਜੋ ਵੀ ਹੋਇਆ ਬਹੁਤ ਗਲਤ ਹੋਇਆ, ਬੜਾ ਮਾੜਾ ਕੰਮ ਕੀਤਾ ਇਹਨਾਂ ਨੇ। ਤਾਂ ਖੈਰ ਇਧਰੋਂ ਜੇ ਆਪਾਂ ਦੇਖੀਏ ਤਾਂ 45 ਕਮੇਟੀ ਜਿਹੜੀ ਹੈ ਇਹ ਪਹੁੰਚੀ ਹੈ, ਇਹਨਾਂ ਨੇ ਸਟੇਟਮੈਂਟ ਵਗੈਰਾ ਜੋ ਵੀ ਉੱਥੇ ਬਿਆਨ ਸੀਗੇ ਉਹ ਦਰਜ ਕੀਤੇ ਆ। ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਧਾਰਮਿਕ ਤੌਰ ਤੇ ਵੀ ਇਹਨਾਂ ਤੇ ਸਿਕੰਜਾ ਕੱਸਿਆ ਜਾਵੇ। ਪਰ ਜੋ ਵੀ ਇਹਨਾਂ ਨੇ ਆਪ ਉਧਰੀ ਕੀਤੀ ਆ, ਉਹ ਧਿਰ ਉਹਨਾਂ ਨੂੰ ਕਹੇਗੀ ਮਾੜਾ, ਉਹ ਧਿਰ ਉਹਨਾਂ ਨੂੰ ਕਹੇਗੀ ਮਾੜਾ। ਕੋਈ ਵੀ ਹੋ ਸਕਦਾ ਗਲਤ ਤੇ ਕੋਈ ਵੀ ਧਿਰ ਹੋ ਸਕਦੀ ਹੈ, ਜਾਂ ਦੋਨੇ ਹੀ ਗਲਤ ਹੋ ਸਕਦੇ ਆ, ਸੰਭਾਵਨਾਵਾਂ ਰਹਿੰਦੀਆਂ। ਜੀ ਜੀ ਪਰ ਜਿਸ ਤਰ੍ਹਾਂ ਤੁਸੀਂ ਜਲੂਸ ਕੱਢਿਆ ਉਹ ਬਹੁਤ ਨਮੋਸ਼ੀਜਨਕ ਆ, ਬਹੁਤ ਨਮੋਸ਼ੀਜਨਕ ਆ। ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਤਾਂ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ। ਪਹਿਲੀ ਗੱਲ ਤੇ ਇਹ ਹੈ ਕਿ ਅੱਜ ਹੁਣ ਤੁਸੀਂ ਦੇਖੋਗੇ ਇੱਕ ਮਾਮਲਾ ਹੋਰ ਸੀਗਾ, ਪੁਲਿਸ ਸੱਦ ਕੇ ਗੋਲਕ ਜੀ ਗਿਣ ਡਏ ਸੀ। ਰੌਲਾ ਤੇ ਸਾਰਾ ਇਹੀ ਹੈ ਨਾ ਕਿ ਅੱਜ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਤੇ ਇਹਨਾਂ ਨੂੰ ਕਹੋ ਕਿ ਆਜੋ ਸੇਵਾ ਕਰੋ, ਉਦੋਂ ਭੱਜ ਜਾਣਗੇ ਇਹ। ਤਾਂ ਖੈਰ ਜੀ ਇਹ ਸਾਰੀ ਚੌਧਰ ਦੀ ਲੜਾਈ ਹੈ, ਚੌਧਰ ਦੀ ਜੰਗ ਹੈ। ਤੇ ਇਹ ਜੰਗ ਜਿਹੜੀ ਹੈ ਚਲੋ ਵਿਚਾਰਾਂ ਨਾਲ ਵੀ ਲੜ ਲਓ ਤੇ ਬਿਹਤਰ ਆ ਤਲਵਾਰਾਂ ਨਾਲ ਜਿਹੜੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਲੜਾਈ ਲੜੀ ਹੈ, ਇਹ ਬਹੁਤ ਸ਼ਰਮਨਾਕ ਆ। ਜੀ ਪਰਾਲੀ ਦੀ ਗੱਲ ਕਰੀਏ, ਪਰਾਲੀ ਦੇ ਹੱਲ ਦੇ ਲਈ ਜਿਹੜਾ ਬਾਇਓ ਡੀਕੰਪੋਜ਼ਰ ਹੈ ਮਿੰਟੂ ਜੀ, ਉਹਦਾ ਹੁਣ ਵਿਰੋਧ ਹੋਣ ਲੱਗ ਪਿਆ ਜੀ। ਕੀ ਕਾਰਨ ਦਿੱਤਾ ਜਾ ਰਿਹਾ ਇਹਦੇ ਵਿਰੋਧ ਦਾ? ਨਹੀਂ ਨਹੀਂ, ਉਹ ਆਪਣੇ ਨਹੀਂ ਕਾਮਯਾਬ ਹੋਣਾ। ਮੈਂ ਤੁਹਾਨੂੰ ਉਹਦੇ ਵਿੱਚ ਦੱਸ ਦਿੰਨਾ ਜੀ ਸੰਖੇਪ ਦੇ ਜੀ ਵਿੱਚ। ਬਾਇਓ ਡੀਕੰਪੋਜ਼ਰ ਦਾ ਵਿਰੋਧ ਦੇਖੋ ਲੋਕ ਤਾਂ ਨਹੀਂ ਇੰਨਾ ਕਰ ਰਹੇ, ਲੋਕਾਂ ਨੇ ਤਾਂ ਕੀ ਵਿਰੋਧ ਕਰਨਾ ਹੈ। ਪਰ ਕੁਝ ਜਿਹੜੇ ਮਾਹਿਰ ਨੇ ਉਹ ਵਿਰੋਧ ਕਰ ਰਹੇ ਨੇ, ਕੁਝ ਕਿਸਾਨ ਆਗੂ ਜਿਹੜੇ ਆ ਉਹ ਕਰ ਰਹੇ ਨੇ। ਜਿਵੇਂ ਆਪਾਂ ਦੇਖੀਏ ਤਾਂ ਡਾਕਟਰ ਸਤਿਵੀਰ ਸਿੰਘ ਗੋਸਲ ਨੇ, ਉਹਨਾਂ ਨੇ ਵੀ ਕਿਹਾ ਕਿ ਬਈ ਪੰਜਾਬ ਇਹਦੇ ਵਾਸਤੇ ਮਾਕੂਲ ਨਹੀਂ ਹੈ। ਦੇਖੋ ਗੱਲ ਕੀ ਹੈ ਕਿ ਹੁਣ ਜੇ ਤੁਸੀਂ ਉਹਨੂੰ ਦੇਖੋਗੇ, ਪੂਸਾ ਬਾਇਓ ਡੀਕੰਪੋਜ਼ਰ ਹੈ ਜਿਹੜਾ, ਉਹ ਉੱਥੇ ਕਾਮਯਾਬ ਹੈ ਜਿੱਥੇ ਥੋੜਾ ਜੀ ਸਮਾਂ ਲੱਗ ਜਾਏ, ਕਿਉਂਕਿ ਘੋਲ ਹੁੰਦਾ ਹੈ। ਘੋਲ ਕੁਛ ਵੀ ਨਹੀਂ ਹੈ, ਗੁੜ ਤੇ ਗੁੜ ਦਾ ਘੋਲ ਤੇ ਵੇਸਣ ਪਾ ਕੇ ਉਹੀ ਬਣਾਉਣਾ ਹੁੰਦਾ, ਵਿੱਚ 4 ਕੈਪਸੂਲਾਂ ਦਾ ਪੀਸ ਜਿਹਾ ਮਿਲ ਜਾਂਦਾ ਹੈ। ਪਰ ਉਹਦੇ ਤੇ ਜੇ ਤੁਸੀਂ ਦੇਖੋਗੇ 15 ਤੋਂ 20-25 ਦਿਨ ਲੱਗ ਜਾਂਦੇ ਨੇ ਗੱਲ ਤੇ। ਹਾਂਜੀ ਤਾਂ ਇੱਥੇ ਤੇ ਮਤਲਬ ਕਿ ਫਸਲ ਹਲੇ ਬਾਹਰ ਕੱਢਣੀ ਹੁੰਦੀ ਆ, ਪਹਿਲਾਂ ਹੀ ਬੀਜ ਤਿਆਰ ਹੁੰਦਾ ਕਿ ਅਸੀਂ ਤੇ ਬੀਜਣੀ ਆ। ਇੰਨਾ ਵੇਟ ਕੌਣ ਕਰੇਗਾ, ਤੁਸੀਂ ਮੈਨੂੰ ਦੱਸੋ। ਤੇ ਬਾਕੀ ਅੱਜ ਕੱਲ ਸੌਖੇ ਤਰੀਕੇ, ਅਸੀਂ ਸ਼ਾਰਟਕਟ ਮਾਰਨ ਦੇ ਜਾਂ ਕੰਫਰਟ ਜ਼ੋਨ 'ਚ ਰਹਿਣ ਦੇ ਜੀ ਆਦੀ ਜੀ ਹੋ ਚੁੱਕੇ ਆ। ਸਾਨੂੰ ਅੱਗ ਉਹਦਾ ਹੱਲ ਵਧੀਆ ਲੱਗਦੀ ਹੈ ਜਾਂ ਵਾਹੁਣਾ ਵਧੀਆ ਲੱਗ ਜਾਂਦਾ। ਪਰ ਇਹ ਘੋਲ ਬਣਾਓ, ਘੋਲ ਛਿੜਕੋ, ਇਹ ਚੀਜ਼ਾਂ ਜਿਹੜੀਆਂ ਔਖੀਆਂ ਨੇ। ਤੇ ਦੂਜੀ ਗੱਲ ਇਹ ਮੈਂ ਜਿਵੇਂ ਕਹਿ ਰਿਹਾ ਕਿ ਬਈ ਉਹ ਗਲਣ ਦੇ ਵਿੱਚ ਕਿਉਂਕਿ ਮੋਇਸਚਰ ਦਾ ਵੀ ਹਿਸਾਬ ਕਿਤਾਬ ਹੋਏਗਾ, ਤਾਂ ਉਹ ਗਲਣ ਵਾਸਤੇ ਜਿਹੜਾ ਸਮਾਂ ਚਾਹੀਦਾ ਹੈ, ਉਹ ਸਮਾਂ ਉਹਨਾਂ ਹੈ ਨਹੀਂਗਾ ਪੰਜਾਬ ਦੇ ਕਿਸਾਨ ਕੋਲ। ਇਸ ਕਰਕੇ ਥੋੜਾ ਹੈ। ਵੈਸੇ ਇਹ ਐਡੀ ਵੀ ਕੋਈ ਗੱਲ ਨਹੀਂ ਹੈ। ਇਹਨਾਂ ਨੇ ਇਹ ਜਿਹੜਾ ਲਿਆਂਦਾ ਪਾਇਲਟ ਪ੍ਰੋਜੈਕਟ ਹੀ ਲੈ ਕੇ ਆਂਦਾ ਹੈ, ਤਕਰੀਬਨ 5000 ਕਿੱਲੇ 'ਚ ਲੈ ਕੇ ਆਣਾ ਇਹਨਾਂ ਨੇ। ਪਾਇਲਟ ਪ੍ਰੋਜੈਕਟ ਦਾ ਮਤਲਬ ਕਿ ਹਾਲੇ ਇਹਨਾਂ ਨੇ ਕਰਕੇ ਦੇਖਣਾ ਤਜਰਬਾ। ਤੇ ਜੇ ਤਾਂ ਬਈ ਛੇਤੀ ਹੁੰਦਾ ਤਾਂ ਵਧੀਆ ਹੈ, ਵੀ ਕੁਛ ਨਾ ਕੁਛ ਬਚਾਅ ਹੋਏਗਾ। ਪਰ ਜਿਹੜਾ ਪਹਿਲਾਂ ਇਹਨਾਂ ਨੇ ਫਾਰਮੂਲਾ ਦਿੱਤਾ ਸੀਗਾ ਕਿ ਬਈ ਅਸੀਂ ਤੇ ਮਸ਼ੀਨਾਂ ਦੇਵਾਂਗੇ, ਮਸ਼ੀਨਾਂ ਨਾਲ ਹੀ ਮਸਲਾ ਹੱਲ ਕਰਾਂਗੇ, ਉਹ ਤੇ ਲੱਗਦਾ ਕਿ ਛਛੋ ਪੰਜ 'ਚ ਕਿ ਮਸ਼ੀਨਾਂ ਵੀ ਸ਼ਾਇਦ ਹੀ ਚੱਲਣਗੀਆਂ। ਹੁਣ ਦੇਖਦੇ ਆ ਕੀ ਬਣਦਾ। ਬਾਕੀ ਇਹ ਕੰਪੋਜ਼ਰ ਉਹੀ ਆ, ਡੀਕੰਪੋਜ਼ਰ, ਜਿਹਦੇ ਤੇ ਲਾਗਤ 1,40,000 ਦੀ ਤੇ ਮਸ਼ਹੂਰੀ ਜਿਹੜੀ ਹੈ ਉਹ 15 ਕਰੋੜ ਦੀ ਹੋਈ ਹੈ। ਇਹ ਗੱਲ ਮੈਂ ਨਹੀਂ, ਇਹਨਾਂ ਦੀ ਆਪਣੀ ਸਦਨ ਦੀ ਜਾਣਕਾਰੀ ਕਹਿੰਦੀ ਹੈ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਿਆ ਜੀ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਫੀਸ਼ੀਅਲੀ ਬੀਜੇਪੀ ਜੁਆਇਨ ਕਰ ਲਈ ਹੈ, ਉਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ। ਦੂਜਾ, ਵਿਜੀਲੈਂਸ ਦੀ ਢਿੱਲੀ ਕਾਰਵਾਈ ਤੋਂ ਬਾਅਦ ਹੁਣ ਲੋਕ ਵੀ ਸੁਸਤ ਹੋ ਗਏ ਨੇ। ਹੈਲਪਲਾਈਨ ਤੇ ਸ਼ਿਕਾਇਤਾਂ ਦੀ ਗਿਣਤੀ ਜਿਹੜੀ ਘਟ ਗਈ ਹੈ, 3.25 ਲੱਖ ਸ਼ਿਕਾਇਤਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਹਦੇ ਨਾਲ ਇੱਕ ਖਬਰ ਮਿਡ ਡੇ ਮੀਲ ਨਾਲ ਜੁੜੀ ਹੈ, ਜਿਹੜੀ ਕਿ ਮਿਡ ਡੇ ਮੀਲ ਸਕੀਮ ਆ, ਹੁਣ ਉਹਦੇ ਤੇ ਬੰਦ ਹੋਣ ਦੀ ਤਲਵਾਰ ਲਟਕੀ ਹੈ ਕਈ ਥਾਈਂ, ਸਾਰੇ ਪੰਜਾਬ 'ਚ ਨਹੀਂ, ਕਈ ਥਾਈਂ। ਤੇ ਪੱਲਿਓਂ ਖਰਚਾ ਕਰਕੇ ਜਿਹੜੇ ਅਧਿਆਪਕ ਆ ਉਹ ਆਪਣਾ ਜਿਹੜਾ ਬੱਚਿਆਂ ਨੂੰ ਖਾਣਾ ਦੇਣਾ ਉਹ ਤਿਆਰ ਕਰਵਾ ਰਹੇ ਨੇ। 2 ਮਹੀਨਿਆਂ ਤੋਂ ਇਹਨਾਂ ਨੂੰ ਗ੍ਰਾਂਟ ਨਹੀਂ ਮਿਲੀ। ਸੋ ਹੋਰ ਕਈ ਅਹਿਮ ਖਬਰਾਂ ਨੇ ਜਿਨ੍ਹਾਂ ਦੀ ਚਰਚਾ ਕਰਾਂਗੇ ਆਪਾਂ
ਬ੍ਰੇਕ ਤੋਂ ਪਾਰ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਤੇ ਕਰਦੇ ਹਾਂ ਗੱਲਬਾਤ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਰਿੰਦਰ ਸਿੰਘ ਤੋਮਰ ਦੀ ਹਾਜ਼ਰੀ ਦੇ ਵਿੱਚ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਇਸ ਮੌਕੇ ਭਾਜਪਾ ਦਾ ਕੋਈ ਹੋਰ ਸੀਨੀਅਰ ਨੇਤਾ ਹਾਜ਼ਰ ਨਹੀਂ ਸੀ। ਹਾਲਾਂਕਿ ਪਹਿਲਾਂ ਕਿਹਾ ਗਿਆ ਸੀਗਾ ਕਿ ਉਹ ਭਾਜਪਾ ਦੇ ਵੱਡੇ ਨੇਤਾਵਾਂ ਦੀ ਹਾਜ਼ਰੀ ਦੌਰਾਨ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹਨਾਂ ਨੇ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ। ਹਾਲਾਂਕਿ ਦੋਨਾਂ ਦੀ ਮੀਟਿੰਗ ਦੇ ਵੇਰਵੇ ਪਤਾ ਨਹੀਂ ਲੱਗਿਆ ਕੀ ਗੱਲਬਾਤ ਕੀਤੀ ਹੈ, ਪਰ ਇੰਨਾ ਜ਼ਰੂਰ ਹੈ ਕਿ ਜਿਸ ਤਰੀਕੇ ਨਾਲ ਇਹ ਕਿਹਾ ਗਿਆ ਸੀਗਾ ਕਿ ਜਿਸ ਸ਼ਾਨੋ ਸ਼ੌਕਤ ਨਾਲ ਇਹਨੂੰ ਰਲਾਇਆ ਜਾਊਗਾ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਦੇ ਵਿੱਚ, ਉਹ ਗੱਲ ਬਣੀ ਨਹੀਂ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਹਨਾਂ ਨੂੰ ਬੀਜੇਪੀ ਜੁਆਇਨ ਕਰਵਾਈ ਹੈ। ਤੇ ਵੈਸੇ ਪਹਿਲਾਂ ਚਰਚਾਵਾਂ ਇਹ ਸੀ ਕਿ ਭਾਜਪਾ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਪਹਿਲੀ ਕਤਾਰ ਦੀ, ਉਹ ਹਾਜ਼ਰ ਹੋਊਗੀ। ਪਰ ਹੁਣ ਕੈਪਟਨ ਨੂੰ ਪਤਾ ਲੱਗ ਗਿਆ ਕਿ ਮੇਰਾ ਸਵਾਗਤ ਜਿਹੜਾ ਮੈਨੂੰ ਕਿੰਨਾ ਕੁ ਸੀਰੀਅਸ ਬੀਜੇਪੀ ਨੇ ਲਿਆ। ਖੈਰ, ਅੱਜ ਬੇਸ਼ੱਕ ਇਹਨਾਂ ਨੇ ਕਸੀਦੇ ਪੜ੍ਹੇ ਨੇ, ਪਰ ਕੋਈ ਸਮਾਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੁਰ ਵਿਰੋਧੀ ਹੁੰਦੇ ਸਨ। ਇੱਕ ਸਮਾਂ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਬਾਰੇ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਹੈ ਉਹ ਪਾਰਟੀ ਮੁੱਖ ਮੰਤਰੀ ਵੀ ਨਹੀਂ ਸਮਝਦੀ। ਤਾਂ ਫਿਰ ਇਹਨਾਂ ਨੇ ਟਵੀਟ ਕੀਤਾ ਸੀਗਾ ਕਿ ਪ੍ਰਧਾਨ ਮੰਤਰੀ ਸਾਹਿਬ, ਤੁਸੀਂ ਦੱਸੋ ਕਿ ਤੁਹਾਨੂੰ ਇਹ ਕਿਹਨੇ ਦੱਸਿਆ? ਮੈਨੂੰ ਮੇਰੀ ਪਾਰਟੀ ਮੇਰੇ ਉੱਪਰ ਤੇ ਪਾਰਟੀ ਨੂੰ ਮੇਰੇ ਉੱਪਰ ਤੇ ਮੈਨੂੰ ਪਾਰਟੀ ਦੇ ਉੱਪਰ ਪੂਰਾ ਭਰੋਸਾ ਹੈ। ਇੱਕ ਵਾਰੀ ਇਹਨਾਂ ਨੇ ਰਾਜੀਵ ਗਾਂਧੀ ਉੱਤੇ ਟਿੱਪਣੀ ਕੀਤੀ ਸੀ ਨਰਿੰਦਰ ਮੋਦੀ ਨੇ। ਉਦੋਂ ਵੀ ਜਿਹੜਾ ਇਹਨਾਂ ਨੇ ਬਚਾਅ ਕੀਤਾ ਸੀ ਗਾਂਧੀ ਪਰਿਵਾਰ ਦਾ, ਤੇ ਚੋਰ ਨੂੰ ਸਭ ਚੋਰ ਲੱਗਦੇ ਨੇ ਤੇ ਸੱਤਾ ਦੇ ਲਈ ਭੁੱਖੇ ਰਹਿਣ ਦੇ ਲਈ ਪ੍ਰਧਾਨ ਮੰਤਰੀ ਚੋਣਾਂ ਦੇ ਵਿੱਚ ਹੇਠਲੇ ਪੱਧਰ ਤੇ ਸੱਤਾ ਦੀ ਭੁੱਖ ਦੇ ਲਈ ਕਹਿੰਦੇ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਹੇਠਲੇ ਪੱਧਰ ਤੇ ਜਾ ਰਹੇ ਨੇ। ਇਸ ਤੋਂ ਵੀ ਪਹਿਲਾਂ ਸਿੱਖ ਕਤਲੇਆਮ ਦੇ ਵਿੱਚ, ਨਸਲਕੁਸ਼ੀ ਦੇ ਮਾਮਲੇ ਦੇ ਵਿੱਚ ਤੇ ਗੁਜਰਾਤ ਜਿਹੜਾ ਕਤਲੇਆਮ ਹੋਇਆ ਸੀ, ਉਹਦੀ ਭੂਮਿਕਾ ਤੇ ਆਰਐਸਐਸ ਦੇ ਜਿਹੜੇ ਉੱਥੇ ਕਾਰਕੁਨ ਸੀਗੇ ਉਹਦੇ ਤੇ ਸਵਾਲ ਚੁੱਕੇ ਸੀ ਕੈਪਟਨ ਨੇ। ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਤੇ ਉਹਦੇ ਵਿੱਚ ਤਾਂ ਜਿਹੜੇ ਆਰਐਸਐਸ ਦੇ ਬੰਦੇ ਆ ਉਹ ਮਤਲਬ ਸ਼ਾਮਲ ਸਨ, ਉਹਨਾਂ ਦੇ ਉੱਤੇ ਐਫਆਈਆਰ ਹੋਈਆਂ ਨੇ। ਤੇ ਨਾਲ ਹੀ ਇਹ ਕਿਹਾ ਕਿ ਮੋਦੀ ਹਰ ਮੁੱਦੇ ਉੱਤੇ ਝੂਠ ਬੋਲਦੇ ਨੇ, ਭਾਵੇਂ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਹੋਵੇ, ਕਿਸਾਨਾਂ ਦੇ ਕਰਜ਼ੇ ਮਾਫੀ ਹੋਵੇ, ਜਾਂ ਫਿਰ 1984 ਦਾ ਸਿੱਖ ਕਤਲੇਆਮ ਹੋਵੇ। ਤੇ ਇਹਨਾਂ ਨੇ ਕਿਹਾ ਸੀਗਾ ਕਿ ਤਿਲਕ ਮਾਰਗ ਪੁਲਿਸ ਸਟੇਸ਼ਨ ਹੈ ਜਿੱਥੇ ਐਫਆਈਆਰ ਦਰਜ ਹੈ ਤੇ ਉਹਦੇ ਵਿੱਚ ਆਰਐਸਐਸ ਤੇ ਬੀਜੇਪੀ ਦੇ ਕਾਰਕੁਨਾਂ ਦੇ ਨਾਮ ਸ਼ਾਮਲ ਹੈ। ਸੋ ਦੂਜੇ ਪਾਸੇ ਇਹ ਕਹਿੰਦੇ ਕਿ ਬੀਜੇਪੀ ਵਾਲੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਨੇ, ਜਦਕਿ ਕਤਲੇਆਮ ਦੇ ਵਿੱਚ ਇਹਨਾਂ ਦੇ ਆਪਦੇ ਬੰਦੇ ਜਿਹੜੇ ਸ਼ਾਮਲ ਸੀਗੇ। ਸੋ ਇੰਨੇ ਨਿਸ਼ਾਨੇ ਵਿਨਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਖੁਦ ਭਾਜਪਾ ਦਾ ਹਿੱਸਾ ਬਣ ਗਏ ਨੇ। ਭਾਜਪਾ ਦਾ ਹਿੱਸਾ ਬਣ ਗਏ ਨੇ ਤੇ ਇਹਦਾ ਮਤਲਬ ਇਹ ਹੈ ਕਿ ਨਰਿੰਦਰ ਮੋਦੀ ਦੀ ਜਿਹੜੀ ਲਾਈਨ ਆ ਉਹਦੇ ਬਹੁਤ ਪਿੱਛੇ ਖੜਨਾ ਪਊਗਾ। ਜਦੋਂ ਬੰਦਾ ਵਿਰੋਧੀ ਧਿਰ ਦੇ ਵਿੱਚ ਹੁੰਦਾ ਨਾ ਤੇ ਉਹਦਾ ਰੁਤਬਾ ਉਹ ਹਮ ਰੁਤਬਾ ਹੀ ਹੁੰਦਾ ਵਿਰੋਧੀ ਧਿਰ ਦੇ ਲੀਡਰਾਂ ਦਾ। ਚਲੋ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਬਰਾਬਰ ਤਾਂ ਨਹੀਂ ਹੋ ਸਕਦਾ, ਪਰ ਪ੍ਰਧਾਨ ਮੰਤਰੀ ਦੀ ਹਰੇਕ ਗੱਲ ਦਾ ਜਵਾਬ ਜ਼ਰੂਰ ਦੇ ਸਕਦਾ। ਪਰ ਹੁਣ ਉਹ ਗੱਲ ਗਈ ਹੈ, ਹੁਣ ਤੁਹਾਨੂੰ ਜੀ ਸਰ ਕਹਿਣਾ ਪਊਗਾ। ਤੇ ਉਹ ਘਵਾਉਂਦੇ ਨੇ, ਦਿੱਲੀ ਵਾਲੇ, ਭਾਜਪਾ ਵਾਲੇ, ਬੀਜੇਪੀ ਵਾਲੇ, ਆਰਐਸਐਸ ਵਾਲੇ ਜੀ ਸਰ ਘਵਾਉਂਦੇ ਨੇ ਬੰਦੇ ਤੋਂ। ਇਹੀ ਕਾਰਨ ਹੈ ਕਿ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਉਹ ਬਾਹਰ ਆ ਕੇ ਪਾਰਟੀ ਦੇ ਵਿਰੁੱਧ ਬਿਆਨਬਾਜ਼ੀ ਕਰ ਜੇ ਜਾਂ ਕਿਸੇ ਹੋਰ ਤਰ੍ਹਾਂ ਦੀ ਗੱਲਬਾਤ ਕਰ ਜੇ। ਰਿਸ਼ਵਤਖੋਰੀ ਦੀ ਗੱਲ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਨੂੰ ਠੱਲ ਪਾਉਣ ਦੇ ਲਈ ਜਿਹੜੀ ਜਾਰੀ ਕੀਤੀ ਗਈ ਸੀ ਐਂਟੀ ਕਰਪਸ਼ਨ ਐਕਸ਼ਨ ਲਾਈਨ, ਉਹਦੇ ਤੇ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਸ਼ਿਕਾਇਤਾਂ ਹਾਲੇ ਕਾਰਵਾਈ ਤੋਂ ਵਾਂਝੀਆਂ ਨੇ। 6 ਮਹੀਨਿਆਂ ਤੋਂ ਬਾਅਦ ਜਦੋਂ ਇਹਦੇ ਤੇ ਨਜ਼ਰ ਮਾਰ ਗਏ ਤਾਂ ਜਿੱਥੇ ਲੋਕਾਂ ਦਾ ਜੋਸ਼ ਵੀ ਮੱਠਾ ਪਿਆ, ਉੱਥੇ ਇਹਨਾਂ ਸ਼ਿਕਾਇਤਾਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਪਤਾ ਲੱਗਿਆ ਕਿ ਪੰਜਾਬ ਭਰ ਦੇ ਵਿੱਚੋਂ ਹੁਣ ਤੱਕ ਜਦੋਂ ਤੋਂ ਸਰਕਾਰ ਬਣੀ ਹੈ 3,38,559 ਸ਼ਿਕਾਇਤਾਂ ਪੁੱਜੀਆਂ ਨੇ, ਜਿਨ੍ਹਾਂ ਦੇ ਵਿੱਚੋਂ 4,793 ਸ਼ਿਕਾਇਤਾਂ ਨਾਲ ਬਕਾਇਦਾ ਆਡੀਓ ਵੀਡੀਓ ਕਲਿੱਪ ਵੀ ਭੇਜੇ ਗਏ ਨੇ। ਇਹਨਾਂ ਸ਼ਿਕਾਇਤਾਂ ਦੇ ਵਿੱਚੋਂ ਵਿਜੀਲੈਂਸ ਨੂੰ ਸਿਰਫ 187 ਕੇਸ ਹੀ ਕਾਰਵਾਈ ਕਰਨ ਯੋਗ ਲੱਭੇ ਨੇ, ਜਿਨ੍ਹਾਂ ਦੇ ਆਧਾਰ ਤੇ ਵਿਜੀਲੈਂਸ ਨੇ 45 ਪੁਲਿਸ ਕੇਸ ਦਰਜ ਕੀਤੇ ਨੇ ਤੇ 66 ਵੱਡੀ ਖੋਰਾਂ ਨੂੰ ਗ੍ਰਿਫਤਾਰ ਕੀਤਾ। ਵਿਜੀਲੈਂਸ ਨੇ 2500 ਦੇ ਕਰੀਬ ਸ਼ਿਕਾਇਤਾਂ ਦੂਜੇ ਵਿਭਾਗਾਂ ਨੂੰ ਭੇਜੀਆਂ ਨੇ, ਜਿਨ੍ਹਾਂ ਦਾ ਤਾਲੁਕਾਤ ਵਿਜੀਲੈਂਸ ਨਾਲ ਨਹੀਂ ਸੀ। ਇਸੇ ਤਰ੍ਹਾਂ 2200 ਸ਼ਿਕਾਇਤਾਂ ਗੈਰ ਪ੍ਰਸੰਗਿਕ ਸਮਝੀਆਂ ਗਈਆਂ,
ਵਿਜੀਲੈਂਸ ਨੇ ਹੁਣ ਤੱਕ ਅੱਧੀ ਦਰਜਨ ਗਜ਼ਟਡ ਅਧਿਕਾਰੀ ਫੜੇ ਨੇ ਤੇ ਜਦਕਿ 20 ਕੇਸ ਸਿਵਲੀਅਨਾਂ ਦੇ ਖਿਲਾਫ ਦਰਜ ਕੀਤੇ ਗਏ ਨੇ, 20 ਕੇਸ ਪੁਲਿਸ ਅਫਸਰਾਂ ਦੇ ਖਿਲਾਫ ਤੇ 20 ਕੇਸ ਸਿਵਲ ਵਿਭਾਗ ਦੇ ਖਿਲਾਫ ਦਰਜ ਕੀਤੇ ਗਏ ਨੇ। ਸ਼ਿਕਾਇਤਕਰਤਾ ਵੀ ਕੋਈ ਕਾਰਵਾਈ ਨਾ ਹੋਣ ਕਰਕੇ ਨਿਰਾਸ਼ ਨੇ। ਬਠਿੰਡਾ ਦੇ ਜਿਹੜੇ ਨੇ ਉਹ ਦੱਸਦੇ ਨੇ ਕਿ ਐਂਟੀ ਕਰਪਸ਼ਨ ਐਕਸ਼ਨ ਲਾਈਨ ਤੇ ਸਭ ਤੋਂ ਪਹਿਲੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਹਾਲੇ ਤੱਕ ਉਹ ਸ਼ਿਕਾਇਤ ਤੇ ਕਾਰਵਾਈ ਨਹੀਂ ਹੋਈ। ਪਤਾ ਲੱਗਿਆ ਕਿ ਜਦੋਂ ਐਂਟੀ ਕਰਪਸ਼ਨ ਐਕਸ਼ਨ ਲਾਈਨ ਜਾਰੀ ਕੀਤੀ ਗਈ ਸੀ ਤਾਂ ਉਸ ਪਹਿਲੇ ਮਾਰਚ ਮਹੀਨੇ ਦੇ ਵਿੱਚ 1,19,000 ਤੋਂ ਵੱਧ ਲੋਕਾਂ ਨੇ ਸ਼ਿਕਾਇਤਾਂ ਭੇਜੀਆਂ ਸਨ। ਅਪ੍ਰੈਲ ਮਹੀਨੇ ਦੇ ਵਿੱਚ ਇਹ ਸ਼ਿਕਾਇਤਾਂ ਦੀ ਗਿਣਤੀ ਘਟ ਗਈ, 96,000 ਰਹਿ ਗਈ। ਮਈ ਮਹੀਨੇ ਦੇ ਵਿੱਚ ਲੋਕਾਂ ਦਾ ਉਤਸ਼ਾਹ ਬਿਲਕੁਲ ਮੱਠਾ ਪੈ ਗਿਆ ਤੇ ਸ਼ਿਕਾਇਤਾਂ ਦੀ ਗਿਣਤੀ ਘਟ ਕੇ 43,000 ਰਹਿ ਗਈ। ਜੁਲਾਈ ਦੇ ਵਿੱਚ ਇਹ ਅੰਕੜਾ 27,000 ਤੇ ਸਤੰਬਰ ਮਹੀਨੇ ਦੇ ਵਿੱਚ ਹੁਣ ਤੱਕ ਸਿਰਫ 4,188 ਸ਼ਿਕਾਇਤਾਂ ਪੁੱਜੀਆਂ ਨੇ। ਵਿਜੀਲੈਂਸ ਸੂਤਰ ਦੱਸਦੇ ਆ ਕਿ ਬਹੁਤੀਆਂ ਸ਼ਿਕਾਇਤਾਂ ਦਾ ਕੋਈ ਆਧਾਰ ਨਹੀਂ ਸੀ ਤੇ ਨਾ ਹੀ ਕੋਈ ਸਬੂਤ ਸੀ, ਜਿਸ ਕਰਕੇ ਮੁੱਢਲੀ ਪੜਤਾਲ ਤੋਂ ਬਾਅਦ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਔਸਤਨ ਅੰਕੜਾ ਦੇਖੀਏ ਤਾਂ ਮਾਰਚ ਮਹੀਨੇ ਦੇ ਵਿੱਚ ਰੋਜ਼ਾਨਾ 7,000 ਤੋਂ ਵੱਧ ਸ਼ਿਕਾਇਤਾਂ ਪ੍ਰਤੀ ਦਿਨ ਪੁੱਜੀਆਂ ਸਨ, ਜਦਕਿ ਅਪ੍ਰੈਲ ਮਹੀਨੇ ਦੇ ਵਿੱਚ 3,000, ਜੁਲਾਈ ਦੇ ਵਿੱਚ 917, ਅਗਸਤ ਦੇ ਵਿੱਚ 726 ਤੇ ਸਤੰਬਰ ਮਹੀਨੇ ਦੇ ਵਿੱਚ ਰੋਜ਼ਾਨਾ 261 ਸ਼ਿਕਾਇਤਾਂ ਪੁੱਜੀਆਂ ਨੇ। ਹੁਣ ਪਤਾ ਇਹ ਵੀ ਲੱਗਿਆ ਕਿ ਸਰਕਾਰ ਨੇ ਵੱਡੀਆਂ ਮੱਛੀਆਂ ਤੋਂ ਸ਼ੁਰੂਆਤ ਕੀਤੀ ਹੋਈ ਹੈ। ਆਪਣੇ ਹੀ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਸਾਬਕਾ ਵਜ਼ੀਰਾਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਇਹਦੇ ਨਾਲ ਹੁਣ ਸੰਜय ਘਟਾਲੇ ਦੀ ਵੀ ਗੱਲਬਾਤ ਕਰਦੇ ਚੱਲੀਏ ਤਾਂ ਉਹਦੇ 'ਚ ਵੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਨੇ ਉਹ ਹੁਣ ਵੱਡੀਆਂ ਜਿਹੜੀਆਂ ਮੱਛੀਆਂ ਨੇ ਉਹਨਾਂ ਤੋਂ ਸ਼ੁਰੂਆਤ ਸਰਕਾਰ ਜਿਹੜੀ ਕਰ ਰਹੀ ਹੈ। ਪਿਛਲੇ ਦਿਨੀ ਫਿਰੋਜ਼ਪੁਰ ਤੋਂ ਵੀ ਇੱਕ ਖਬਰ ਆਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ DIG IG ਲੈਵਲ ਦੇ ਵਿੱਚ IG ਲੈਵਲ ਤੱਕ ਵੀ ਜਿਹੜੇ ਡਰੱਗ ਦੇ ਵਿੱਚ ਇਨਵੋਲਵ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਖੈਰ ਇਹ ਨਸ਼ਾ ਕਦੋਂ ਖਤਮ ਹੁੰਦਾ ਹੈ ਇਹ ਵੀ ਵੱਡੀ ਗੱਲ ਹੈ। ਭ੍ਰਿਸ਼ਟਾਚਾਰ ਜਿਸ ਤਰੀਕੇ ਨਾਲ ਹੱਡਾਂ ਦੇ ਵਿੱਚ ਪੰਜਾਬ ਦੇ ਰਚਿਆ ਹੋਇਆ ਉਸ ਤਰੀਕੇ ਨਾਲ ਕਦੋਂ ਖਤਮ ਹੁੰਦਾ ਇਹ ਵੀ ਇੱਕ ਵੱਡਾ ਸਵਾਲ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਜਲਦ ਹੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।